113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਦੇ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀ ਤੇ ਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਹਾਂ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਦਿੱਲੀ ਚੋਣਾਂ ਜਿਹੜੀਆਂ ਲੜਨ ਤੋਂ ਕਰ ਦਿੱਤਾ ਇਨਕਾਰ। ਦੇਖੋ, ਇਹਨਾਂ ਦਾ ਇਨਕਾਰ ਜਿਹੜਾ ਸੀਗਾ ਨਾ, ਉਹ ਅੰਤ 'ਚ ਉਦੋਂ ਬੁੱਲਾਂ ਤੇ ਆਇਆ ਜਦੋਂ ਸਾਰਾ ਮੇਲਾ ਲੁੱਟ ਗਿਆ ਸੀਗਾ ਮੇਲਾ। ਉਸ ਤੋਂ ਬਾਅਦ ਫਿਰ ਇਹ ਇਨਕਾਰ ਜਿਹੜਾ ਲਬਾਂ ਤੇ ਆਉਂਦਾ। ਵੈਸੇ ਇਨਕਾਰ ਕਈ ਵਾਰ ਲਬਾਂ ਤੇ ਜਦੋਂ ਆਉਂਦਾ, ਦਿਲ ਦੇ ਵਿੱਚ ਫਿਰ ਵੀ ਇਕਰਾਰ ਹੁੰਦਾ। ਤਾਂ ਐਸੀ ਹੀ ਇਹਨਾਂ ਦੀ ਅੱਜ ਜੇ ਵੇਖੀਏ ਤਾਂ ਸਾਰੀ ਕਾਰਗੁਜ਼ਾਰੀ ਰਹੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਵੈਸੇ ਆਪਾਂ ਪਿਛਲੇ ਕਈ ਦਿਨਾਂ ਤੋਂ ਵੇਖਦੇ ਪਏ ਸਾਂ ਕਿ ਜਿਵੇਂ ਹੀ ਦਿੱਲੀ ਚੋਣਾਂ ਦਾ ਆਗਾਜ਼ ਹੁੰਦਾ, ਚੱਕਾ ਗਿੜਦਾ, ਨਾਲ ਦੀ ਨਾਲ ਹੀ ਅਕਾਲੀ ਦਲ ਇਹ ਬਿਆਨ ਦਿੰਦਾ ਕਿ ਐਤਕੀ ਓਨੀਆਂ ਸੀਟਾਂ ਨਾਲ ਨਹੀਂ ਸਰਨਾ, ਭਾਵ ਪਿਛਲੀ ਤਨਖਾਹ ਨਾਲ ਨਹੀਂ ਕੁਛ ਬਣਨਾ, ਤਨਖਾਹ ਵਧਾਉਣੀ ਪੈਣੀ ਆ, ਮਤਲਬ ਕਿ ਸੀਟਾਂ ਸਾਨੂੰ ਵੱਧ ਛੱਡੋ। ਫਿਰ ਉਸ ਤੋਂ ਬਾਅਦ ਕਹਿੰਦੇ ਕਿ ਨਹੀਂ ਜੀ ਮਸਲਾ ਸੌਟ ਹੋ ਗਿਆ, ਕਿਉਂਕਿ ਬੀਤੇ ਦਿਨੀ ਪ੍ਰਧਾਨ ਮਿਲੇ ਸੀਗੇ। ਪ੍ਰਧਾਨ ਭਾਵ ਹੁਣ ਤੇ ਅੱਜ ਨਵਾਂ ਮਿਲ ਗਿਆ, ਅਮਿਤ ਸ਼ਾਹ ਦੀ ਥਾਂ ਤੇ JP ਨੱਡਾ ਬਣ ਗਏ ਆ। ਤਾਂ ਇੱਧਰੋਂ ਪ੍ਰਧਾਨ ਉਹੀ ਸੁਖਬੀਰ ਸਿੰਘ ਬਾਦਲ ਹੋਣੀ। ਤੇ ਚਲੋ ਫਿਰ ਕਹਿੰਦੇ ਜੀ ਨਿਬੜ ਗਿਆ ਸਾਡਾ। ਫਿਰ ਬਾਅਦ ਦੇ ਵਿੱਚ ਅੱਜ ਜੇ ਵੇਖੀਏ, ਹਾਲਾਂਕਿ ਪ੍ਰੇਮ ਸਿੰਘ ਚੰਦੂਮਾਜਰਾ ਵੀ ਬੜੇ, ਤੁਹਾਨੂੰ ਪਤਾ ਜੀ, ਗੋਗਰੀਬ ਆਦਮੀ ਹੈ, ਤਾਂ ਉਹ ਕੱਲ ਤੱਕ ਤੇ ਕਹਿਣ ਡਏ ਸੀ ਸਭ ਕੁਝ ਠੀਕ ਹੈ ਜੀ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਹੁਣ ਅੱਜ ਉਹ ਕਹਿੰਦੇ ਕਿ ਦੇਖੋ ਜੀ ਪਾਰਟੀ ਦਾ ਸਟੈਂਡ ਇਹੋ ਹੀ ਹੈ। ਤੇ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਮੈਂ ਤੇ ਤੁਹਾਡੀ ਇੰਟਰਵਿਊ ਕੀਤੀ ਸੀ, ਉਦੋਂ ਤੇ ਤੁਸੀਂ ਕੁਝ ਗੱਲ ਨਹੀਂ ਕੀਤੀ। ਨਹੀਂ, ਬਾਤੋਂ ਬਾਤੋਂ ਮੈਂ ਸੰਕੇਤ ਦੇ ਗਿਆ ਸੀ। ਤਾਂ ਉਹ ਆਪਦੇ ਅੰਦਾਜ਼ ਸੀ ਕਹਿ ਗਏ ਕਿ ਮੈਂ ਤਾਂ ਤੁਹਾਨੂੰ ਗੱਲਾਂ ਗੱਲਾਂ 'ਚ ਸੰਕੇਤ ਦੇ ਦਿੱਤਾ ਸੀਗਾ ਕਿ ਅਸੀਂ ਇਹ ਫੈਸਲਾ ਲਵਾਂਗੇ। ਬਟ ਉਸ ਵੇਲੇ ਉਹ ਕਹਿੰਦੇ ਸੀਗੇ ਕਿ ਨਹੀਂ ਜੀ, ਅਸੀਂ ਮਤਲਬ ਕਿ ਅੱਡ ਹੋਣ ਦੀ ਸੋਚ ਹੀ ਨਹੀਂ ਸਕਦੇ ਦਿੱਲੀ 'ਚ। ਤਾਂ ਬਹਰਹਾਲ ਅੱਜ ਵੀ ਬਲਵਿੰਦਰ ਸਿੰਘ ਭੁੰਦੜ ਦਾ ਤੁਸੀਂ ਬਿਆਨ ਵੇਖੋ ਕਿ ਸਵੇਰ ਦਾ ਜਿਹੜਾ ਬਿਆਨ ਸੀਗਾ ਉਹ ਇਹੋ ਹੀ ਸੀਗਾ ਕਿ ਦੇਖੋ ਜੀ, ਜੇ ਗੱਲ ਨਹੀਂ ਚੜ੍ਹਦੀ ਨੇਪਰੇ ਤਾਂ ਫਿਰ 4 ਸੀਟਾਂ ਤੇ ਚੋਣ ਨਹੀਂ ਲੜਾਂਗੇ, ਇਸ ਤੋਂ ਵੱਧ ਲੜਾਂਗੇ ਜੀ। ਮਤਲਬ ਕਿ ਸਵੇਰੇ ਬਲਵਿੰਦਰ ਸਿੰਘ ਭੁੱਦੜ, ਹੁਣ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਲਵਿੰਦਰ ਸਿੰਘ ਭੁੱਦੜ ਇਹ ਉਹ ਲੀਡਰ ਆ ਜਿਹੜੇ ਇਹਨਾਂ ਦੀ ਉੱਥੇ ਮੁੱਖ ਕਮੇਟੀ ਦੇ ਬੰਦੇ ਆ, ਜਿਹੜੇ ਉੱਥੇ ਸਾਰਾ ਕੋਆਰਡੀਨੇਟ ਕਰ ਰਹੇ ਸੀਗੇ, ਮਤਲਬ ਕਿ ਤਾਲਮੇਲ ਕਰ ਰਹੇ ਸੀਗੇ, ਯਾਨੀ ਸਾਰੀ ਕਮਾਂਡ ਇਹਨਾਂ ਦੇ ਕੋਲ ਹੀ ਸੀਗਾ। ਤੇ ਇਹ ਸਾਰੇ ਜਿਹੜੇ ਲੀਡਰ ਆ ਜਿਹੜੇ ਉੱਥੇ ਲੱਗੇ ਪਏ ਅੱਗੇ, ਥਾਪਰ ਸਾਹਿਬ ਤੋਂ ਲੈ ਕੇ ਸਾਰੇ ਜਿਹੜੇ ਆ, ਉਹ ਇਸ ਗੱਲ ਤੇ ਬਿਲਕੁਲ ਐ ਕਹੀਏ ਕਿ ਕੌਨਫੀਡੈਂਟ ਸੀਗੇ ਕਿ ਜਾਂ ਤੇ ਸਾਡਾ ਸਮਝੌਤਾ ਹੋ ਜਾਣਾ ਜਾਂ ਅਸੀਂ ਫਿਰ ਆਪਣੇ ਹਿਸਾਬ ਕਿਤਾਬ ਨਾਲ ਲੜਾਂਗੇ। ਇਹਨਾਂ ਦੇ ਲੀਡਰ ਤੇ ਇਹ ਵੀ ਕਹੀ ਜਾਂਦੇ ਸੀਗੇ ਕਿ ਜੇ ਲੋੜ ਪਈ ਤੇ ਅਸੀਂ 70 ਦੀਆਂ 70 ਹੀ ਲੜ ਸਕਦੇ ਹਾਂ। ਪਰ ਸ਼ਾਮ ਨੂੰ, ਯਾਨੀ ਦੇਰ ਸ਼ਾਮ ਨੂੰ, ਮਨਜਿੰਦਰ ਸਿੰਘ ਸਿਰਸਾ ਮੁਖਾਤਬ ਹੁੰਦੇ ਆ ਪ੍ਰੈਸ ਦੇ, ਉਹ ਇੱਕ ਬੜੀ ਨਪੀ ਤੁਲੀ ਸਟੇਟਮੈਂਟ ਦਿੰਦੇ ਆ। ਉਹ ਕਹਿੰਦੇ ਆ ਜੀ ਦਿੱਲੀ ਦੀਆਂ ਚੋਣਾਂ ਅਸੀਂ ਲੜ ਹੀ ਨਹੀਂ ਰਹੇ। ਹੁਣ ਬਹੁਤ ਵੱਡੀ ਸਟੇਟਮੈਂਟ ਸੀ, ਕਹਿੰਦੇ ਕਿ ਅਸੀਂ ਦਿੱਲੀ ਦੀ ਚੋਣ ਹੀ ਨਹੀਂ ਲੜਨੀ। ਪਾਰਟੀ ਦਾ ਸਾਡਾ ਸਿਧਾਂਤਕ ਸਟੈਂਡ ਆ ਕਿ ਅਸੀਂ ਹੁਣ ਇਹ ਇਲੈਕਸ਼ਨ ਜਿਹੜਾ ਉਹ ਨਹੀਂ ਲੜੂਗੇ। ਤਾਂ ਜਦੋਂ ਪੁੱਛਿਆ ਗਿਆ ਕਿ ਕਾਹਤੋਂ ਭਾਈ ਕੀ ਗੱਲ ਹੋ ਗਈ, ਤਿਆਰੀਆਂ ਤਾਂ ਸਾਰੀਆਂ ਤੁਹਾਡੀਆਂ ਪੂਰੀਆਂ ਸਨ, ਤੇ ਉਹ ਕਹਿੰਦੇ ਕਿ ਨਹੀਂ, ਪਾਰਟੀ ਨੇ ਕਿਹਾ ਕਿ ਚੋਣਾਂ ਅਸੀਂ ਨਹੀਂ ਲੜਨੀਆਂ, ਜਦ ਕਿ ਸਾਡਾ ਸਟੈਂਡ ਹੈ। ਉਹਨਾਂ ਨੇ ਹੁਣ ਤਰਕ ਦਿੱਤਾ, ਤਰਕ ਜਿਹੜਾ ਉਹ ਦਿਲਚਸਪ ਹੈ। ਉਹ ਕਹਿੰਦੇ ਕਿ ਅਸੀਂ CAA ਤੇ ਜਿਹੜਾ ਸਟੈਂਡ ਲਿਆ ਵਾ, ਸਾਨੂੰ ਭਾਜਪਾ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਕਰਦੀ ਪਈ ਆ ਕਿ ਤੁਸੀਂ ਇਸ ਸਟੈਂਡ ਤੋਂ ਥੋੜਾ ਜਿਹਾ ਹਿੱਲੋ, ਤੇ ਅਸੀਂ ਉਹ ਜਿਹੜਾ ਸਟੈਂਡ ਲਿਆ ਵਾ, ਅਸੀਂ ਉਸ ਸਟੈਂਡ ਤੋਂ ਅਡੋਲ ਆ, ਅਸੀਂ ਅਡਿੱਲ ਆ, ਅਸੀਂ ਨਹੀਂ ਹਿੱਲਣਾ, ਅਸੀਂ ਅਡੋਲ ਆ, ਅਸੀਂ ਉੱਥੋਂ 1 ਇੰਚ ਵੀ ਪਾਸੇ ਨਹੀਂ ਹੋ ਸਕਦੇ। ਤਾਂ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਅਡੋਲ ਜੋ ਵੀ ਕਹਿ ਸਕਦੇ, ਤੁਹਾਨੂੰ ਪਤਾ ਹੀ ਹੈ ਸ਼ਬਦਾਂ 'ਚ, ਉਹ ਇਹਨਾਂ ਨੇ ਕਿਹਾ। ਪਰ ਬਾਅਦ ਦੇ ਵਿੱਚ ਸਵਾਲ ਹੋਇਆ ਕਿ ਦੇਖੋ ਜੀ, ਕਿ ਤੁਸੀਂ ਇਲੈਕਸ਼ਨ ਲੜ ਕਿਉਂ ਨਹੀਂ ਰਹੇ ਤੇ ਤੁਹਾਡਾ ਵਿਰੋਧ ਕੀ ਹੈ, ਮਤਲਬ ਕਿ ਕਹਿਣਾ ਕੀ ਚਾਹੁੰਦੇ ਹੋ। ਕਹਿੰਦੇ ਕਿ ਇਲੈਕਸ਼ਨ ਅਸੀਂ ਇਸ ਕਰਕੇ ਨਹੀਂ ਲੜ ਰਹੇ ਕਿਉਂਕਿ ਪਾਰਟੀ ਨੇ ਫੈਸਲਾ ਕਰ ਲਿਆ, ਭਾਈ ਪਾਰਟੀ ਦਾ ਇਹ ਮਾਮਲਾ। ਤੇ ਜਦ ਇਹ ਪੁੱਛਿਆ ਗਿਆ ਕਿ ਕੱਲ ਨੂੰ ਤੁਹਾਡੇ 'ਚ ਕੋਈ ਆਜ਼ਾਦ ਉੱਠ ਪਿਆ, ਫਿਰ ਤੁਸੀਂ ਬੰਦੇ ਆਜ਼ਾਦ ਉਠਾ ਦਿੱਤੇ, ਕਹਿੰਦੇ ਕਿ ਨਹੀਂ ਜੀ, ਐਸਾ ਵੀ ਕੁਛ ਨਹੀਂ ਹੈ। ਜੇ ਕੋਈ ਆਜ਼ਾਦ ਉੱਠੂਗਾ ਤੇ ਸਾਡੇ ਸੰਗਠਨ ਦੇ ਵਿੱਚ ਨਹੀਂ ਰਹੂਗਾ। ਤੀਜੀ ਚੀਜ਼ ਜਿਹੜੀ ਆ ਉਹ ਇਹਨਾਂ ਨੇ ਨਕਾਰ ਦਿੱਤੀ, ਜਿਹੜੀ ਅੱਜ ਸਾਰਿਆਂ ਤੋਂ ਵੱਧ ਚਰਚਾ ਦਾ ਵਿਸ਼ਾ ਸੀਗਾ ਕਿ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਮਜਬੂਰ ਕਰ ਰਹੀ ਸੀਗੀ ਕਿ ਤੁਸੀਂ ਸਾਡੇ ਚੋਣ ਨਿਸ਼ਾਨ ਤੇ ਆਓ।
ਪਿਛਲੀ ਵਾਰੀ ਤੇ ਦੱਸਦੇ ਕਿ ਮਨਜਿੰਦਰ ਸਿੰਘ ਸਿਰਸਾ ਨੇ ਜਦੋਂ ਚੋਣ ਲੜੀ ਸੀ ਆਪਣੀ ਮਰਜ਼ੀ ਨਾਲ ਲੜੀ ਸੀ, ਪਰ ਉਦੋਂ ਬਾਅਦ ਪਾਰਟੀ ਦੇ ਅੰਦਰ ਖਾਤੇ ਵੀ ਬੜੀ ਮੁਖਾਲਫਤ ਹੋਈ ਸੀਗੀ ਕਿ ਗਲਤ ਫੈਸਲਾ ਲਿਆ ਤੁਸੀਂ, ਤਾਂ ਇਹ ਅੰਦਰੋਂ ਗੱਲ ਨਿਕਲ ਕੇ ਆਈ। ਪਰ ਇਹਨਾਂ ਨੇ ਨਕਾਰ ਦਿੱਤੀ, ਕਹਿੰਦੇ ਕਿ ਨਹੀਂ, ਚੋਣ ਨਿਸ਼ਾਨ ਦਾ ਕੋਈ ਰੌਲਾ ਰੱਟਾ ਨਹੀਂ ਹੈਗਾ, ਬਸ ਸਭ ਕੁਝ ਠੀਕ ਆ, ਐਵਰੀਥਿੰਗ ਇਜ਼ ਓਕੇ। ਫਿਰ ਇਹ ਕਹਿੰਦੇ ਕਿ ਦੇਖੋ ਜੀ, ਅਸੀਂ ਜਿਹੜਾ ਵਿਰੋਧ ਕਰ ਰਹੇ ਹਾਂ ਉਹ ਇੱਕ ਤੇ NRC ਦਾ ਕਰ ਰਹੇ ਹਾਂ। ਇਹ ਵੱਡੀ ਸਟੇਟਮੈਂਟ ਹੈ, ਜਿੱਦਾਂ ਮਜੀਠੀਆ ਸਾਹਿਬ ਨੇ ਦਿੱਤੀ ਸੀ ਉਦਾਂ ਹੀ ਸਿਰਸਾ ਸਾਹਿਬ ਨੇ ਦੇ ਦਿੱਤੀ। ਇਹ ਕਹਿੰਦੇ ਕਿ ਅਸੀਂ NRC ਦੇ ਬਿਲਕੁਲ ਵਿਰੋਧ ਦੇ ਵਿੱਚ ਆ, ਇਹ ਲਾਗੂ ਨਹੀਂ ਹੋਣਾ ਚਾਹੀਦਾ। ਦੂਜੀ ਚੀਜ਼ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਸਿਧਾਂਤਕ ਸਟੈਂਡ ਹੈ ਉਹ ਇਹ ਆ ਕਿ ਦੇਖੋ, ਅਸੀਂ ਮੰਗ ਕਰਦੇ ਹਾਂ ਕਿ CAA ਲੈ ਕੇ ਆਓ, ਕਿਉਂਕਿ ਇਹਦੇ ਨਾਲ ਜੋ ਮਾਈਨੋਰਟੀਜ਼ ਉੱਥੇ ਧਰਮ ਦੇ ਮਾਮਲੇ 'ਚ ਪ੍ਰੋਸੀਕਿਊਟਡ ਹੋ ਰਹੀਆਂ ਨੇ, ਉਹਨਾਂ ਨੂੰ ਇੱਧਰ ਸ਼ਰਨ ਦਿਓ, ਇੱਧਰ ਨਾਗਰਿਕਤਾ ਦਿਓ, ਕੋਈ ਚੱਕਰ ਨਹੀਂ ਹੈ, ਕੋਈ ਮੈਟਰ ਨਹੀਂ ਹੈ। ਪਰ ਰੌਲਾ ਕੀ ਹੈ ਕਿ ਤੁਸੀਂ ਮੁਸਲਮਾਨਾਂ ਨੂੰ ਇਨਕਲੂਡ ਕਰੋ, ਵਿੱਚ ਸ਼ਾਮਲ ਕਰੋ। ਸਾਡਾ ਇਹ ਸਟੈਂਡ ਹੈ ਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਨਹੀਂ, ਤੁਸੀਂ ਆਪਣੇ ਸਟੈਂਡ ਨੂੰ ਛੱਡੋ। ਹੁਣ ਸਵਾਲ ਇਹ ਵੀ ਉੱਠੇਗਾ ਇੱਥੇ ਕਿ ਜੇ ਭਾਰਤੀ ਜਨਤਾ ਪਾਰਟੀ ਆਪਣਾ ਸਟੈਂਡ ਨਹੀਂ ਛੱਡਦੀ ਤਾਂ ਕੀ ਤੁਸੀਂ ਗੱਠਜੋੜ ਰੱਖੋਗੇ? ਕਿ ਕੇਂਦਰ ਦੇ ਵਿੱਚ ਬੀਬਾ ਬਾਦਲ ਉਸੇ ਤਰ੍ਹਾਂ ਹੀ ਮੰਤਰੀ ਰਹਿਣਗੇ? ਔਰ ਸਭ ਤੋਂ ਵੱਡਾ ਸਵਾਲ ਕਿ ਜੇ ਮੰਨ ਲਓ ਇਸੇ ਤਰ੍ਹਾਂ ਹੀ ਚੱਲਦਾ ਹੈ, NRC ਵੀ ਲਾਗੂ ਕਰ ਦਿੰਦੇ ਆ, ਤਾਂ ਕੀ ਤੁਸੀਂ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਛੱਡ ਦਿਓਗੇ? ਇਲੈਕਸ਼ਨ ਨਹੀਂ ਲੜੋਗੇ? ਸਭ ਤੋਂ ਵੱਡਾ ਸਵਾਲ ਹੈ। ਕੀ ਤੁਸੀਂ ਗੱਠਜੋੜ ਰੱਖੋਗੇ ਜਾਂ ਛੱਡ ਦਿਓਗੇ? ਇਹ ਬਹੁਤ ਵੱਡਾ ਸਵਾਲ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਉਸੇ ਗੱਲ ਤੇ ਹੀ ਆ ਕੇ ਸ਼੍ਰੋਮਣੀ ਅਕਾਲੀ ਦਲ ਫਸ ਗਿਆ, ਜਿਹਦਾ ਡਰ ਸੀਗਾ ਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਆ, ਜਦ ਤੱਕ ਤੇ ਕਿਸੇ ਤੋਂ ਲਾਹਾ ਹੁੰਦਾ ਉਦੋਂ ਤੱਕ ਇਹ ਬਹੁਤ ਸਮੂਥਲੀ ਚੱਲਦੇ ਆ। ਜਿਵੇਂ ਹੀ ਇਹਨਾਂ ਨੂੰ ਲੱਗਦਾ ਕਿ ਹੁਣ ਇਹ ਪੁਰਜਾ ਘਸ ਗਿਆ ਤੇ ਫਿਰ ਬਹੁਤ ਜਲਦੀ ਇਹ ਰੰਗ ਵਟਾ ਜਾਂਦੇ ਆ। ਸ਼ਿਵ ਸੈਨਾ ਉਹਦੀ ਇੱਕ ਨਜ਼ੀਰ ਹੈ, ਮਿਸਾਲ ਹੈ ਤੁਹਾਡੇ ਸਾਹਮਣੇ। ਪਰ ਮੈਨੂੰ ਲੱਗਦਾ ਕਿ ਦੂਸਰੀ ਮਿਸਾਲ ਹੁਣ ਅਕਾਲੀ ਦਲ ਬਾਦਲ ਵਾਲੇ ਆ, ਜਿਨ੍ਹਾਂ ਨੇ ਇਹ ਸ਼ਾਇਦ ਸੋਚਿਆ ਹੋਏਗਾ ਕਦੇ ਕਿ ਅਸੀਂ ਭਾਜਪਾ ਨੂੰ ਬਹੁਤ ਜ਼ਿਆਦਾ ਇਸਤੇਮਾਲ ਕੀਤਾ, ਪਰ ਮੇਰੇ ਖਿਆਲ ਦੇ ਨਾਲ ਭਾਜਪਾ ਜੋ ਕੁਛ ਹੁਣ ਤੱਕ ਖੱਟ ਕੇ ਗਈ ਹੈ ਉਹ ਬਹੁਤ ਕੁਛ ਹੈ, ਇਹਨਾਂ ਦੇ ਮੁਕਾਬਲੇ ਬਹੁਤ ਕੁਛ ਆ। ਕਿਉਂਕਿ ਜਦੋਂ ਕੋਈ ਲਾਗੇ ਨਹੀਂ ਸੀ ਲੱਗ ਰਿਹਾ, ਉਸ ਸਮੇਂ ਇੱਕ ਮਾਈਨੋਰਟੀ ਦੀ ਜਿਹੜੀ ਬਹੁਤ ਵੱਡੀ ਨੁਮਾਇੰਦਾ ਪਾਰਟੀ ਸੀ ਉਹ ਇਹਨਾਂ ਦੇ ਨਾਲ ਜੁੜ ਗਈ। ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੂੰ ਹੁਣ ਜਿੰਨੀ ਕੋ ਹੈਗੀ ਸੀਗੀ ਇਹਨਾਂ ਤੋਂ ਉਮੀਦ, ਉਹ ਸਾਰੀ ਉਮੀਦ ਪੂਰੀ ਹੋ ਚੁੱਕੀ ਆ। ਹੁਣ ਉਲਟਾ ਇਹ ਆ ਕਿ ਉਹਨਾਂ ਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੇ ਅਸੀਂ ਤੁਰਦੇ ਹਾਂ ਤਾਂ ਥੋੜਾ ਨੁਕਸਾਨ ਹੈ। ਸੋ ਆਹ ਸਾਰਾ ਘਟਨਾਕ੍ਰਮ ਰਿਹਾ। ਬਹੁਤ ਵੱਡੇ ਸਵਾਲ ਆ ਕਿ ਕੀ ਜੇ ਤੁਸੀਂ ਚੋਣ ਨਾ ਲੜਨ ਦਾ ਫੈਸਲਾ ਲੈਣ ਦੀ ਥਾਂ ਤੇ ਇਹ ਫੈਸਲਾ ਲੈਂਦੇ ਕਿ ਭਾਈ ਅਸੀਂ ਤੇ ਬਰਾਵਾਂਗੇ, ਫਿਰ ਦੇਖਦੇ ਹਾਂ ਤਮਾਸ਼ਾ, ਜੋ ਬਣਦਾ ਸੋ ਬਣਦਾ। ਪਰ ਅਸੀਂ ਆਪਣੀ ਜਿਹੜੀ ਸਿੱਖ ਵੋਟ ਬੈਂਕ ਹੈ, ਜੋ ਸਾਨੂੰ ਸਮਰਪਿਤ ਵੋਟ ਬੈਂਕ ਆ, ਉਹਨੂੰ ਅਸੀਂ ਥੋੜੀ ਵਿਚਾਲੇ ਛੱਡਾਂਗੇ, ਉਹ ਸਾਡੇ ਨਾਲ ਹੀ ਆਊਗਾ। ਕੋਈ ਗੱਲ ਨਹੀਂ, ਫਾਇਦਾ ਨੁਕਸਾਨ ਅਸੀਂ ਦੇਖਾਂਗੇ। ਸੋ ਇਹਨਾਂ ਦੇ ਜਿਹੜੇ ਕਾਡਰ ਦੇ ਸਰਗਰਮ ਨੌਜਵਾਨ ਮੈਂਬਰ ਆ, ਉਹ ਵੀ ਇਸ ਗੱਲ ਤੇ ਥੋੜਾ ਜਿਹਾ ਖਫਾ ਹੈ ਕਿ ਉਹ ਤੇ ਹੁਣ ਇੱਥੋਂ ਤੱਕ ਤੁਰੇ ਫਿਰਦੇ। ਉਹ ਕਹਿੰਦੇ ਆ ਕਿ ਜਿਹੜੀ ਇਹ ਸੋਟੀ ਆ, ਜਿਹੜੀ ਜਾਨੀ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਹੁਣ ਇਹਨੇ ਸਾਡਾ ਬਹੁਤਾ ਸਾਥ ਨਹੀਂ ਨਿਭਾਉਣਾ, ਤੈਨੂੰ ਛੱਡੋ ਪਰੇ। ਤੇ ਤੁਸੀਂ ਇਹੋ ਜਿਹੇ ਫੈਸਲੇ ਲੈ ਰਹੇ ਹੋ ਜਿਹਦੇ ਵਿੱਚ ਹਾਲੇ ਵੀ ਦੁਚਿੱਤੀ ਨਜ਼ਰ ਆਉਂਦੀ ਹੈ, ਦੁਵਿਧਾ ਨਜ਼ਰ ਆਉਂਦੀ ਹੈ, ਬਿਪਤਾ ਨਜ਼ਰ ਆਉਂਦੀ ਹੈ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਕੱਲ੍ਹ ਦੀ ਕੁੰਜ ਸ਼ਾਹੀਨ ਬਾਗ ਰੋਡ ਖੁਲਵਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ। ਦੇਖੋ, ਇਹ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਆ, ਪਹਿਲਾਂ ਹਾਈ ਕੋਰਟ ਦੇ ਵਿੱਚ ਵੀ ਕੀਤੀ ਗਈ ਸੀ, ਉੱਥੇ ਗੱਲ ਨਹੀਂ ਬਣੀ ਤਾਂ ਹੁਣ ਇਹ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਆ। ਤਾਂ ਮੈਨੂੰ ਜੋ ਲੱਗਦਾ, ਕਿਉਂਕਿ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਨੇ, ਜਿਸ ਤਰ੍ਹਾਂ ਦੀਆਂ ਹੁਣ ਗਤੀਵਿਧੀਆਂ ਹੋ ਰਹੀਆਂ, ਕਿ ਉੱਥੋਂ ਜਿਹੜੇ ਪ੍ਰੋਟੈਸਟਰ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਜਾਣ ਵਾਸਤੇ ਮਜਬੂਰ ਕਰਨ ਲਈ ਉਤਾਵਲੇ ਹੋਏ ਪਏ ਆ, ਕਾਲੇ ਪਏ ਆ, ਕਿਉਂਕਿ 26 ਜਨਵਰੀ ਆ ਰਹੀ ਆ। ਸੋ ਸਭ ਕੁਛ ਚੱਲਦਾ ਪਿਆ, ਸਾਮ ਦਾਮ ਦੰਡ ਭੇਦ, ਜੋ ਵੀ ਇੱਕ ਸਿਆਸਤ ਦੀ ਜੇ ਕਹੀਏ ਕਿ ਘਟੀਆ ਤੋਂ ਘਟੀਆ ਚਾਲ ਹੁੰਦੀ ਹੈ, ਸਾਰੀ ਚੱਲੀ ਜਾ ਰਹੀ ਹੈ। ਪਹਿਲਾਂ ਤਾਂ ਇਹਨਾਂ ਬੀਬੀਆਂ ਨੂੰ ਬਦਨਾਮ ਕੀਤਾ ਗਿਆ, ਪਰ ਕਮਾਲ ਦੀ ਗੱਲ ਹੈ ਕਿ ਜਿਹੜੇ ਵੱਡੇ ਵੱਡੇ ਨੇਤਾ ਸੀਗੇ ਇਹਨਾਂ ਦੇ ਭਾਜਪਾ ਦੇ, ਜਿੱਦਾਂ ਗੌਰਵ ਭਾਟੀਆ, ਉਹਨੇ ਇੱਕ ਉਹ ਮੀਮ ਹੁੰਦਾ ਜਿਹੜਾ ਤੁਹਾਨੂੰ ਪਤਾ ਹੀ ਆ, ਉਹ ਬਣਾ ਕੇ ਪੇਸ਼ ਕੀਤਾ। ਉੱਥੋਂ ਅਨਾਰਕਲੀ ਸਲੀਮ ਤੇ ਉਹ ਅਨਾਰਕਲੀ ਵਾਲਾ ਸੀਨ ਹੈ ਨਾ ਮੁਗਲੇ ਆਜ਼ਮ ਚ, ਉੱਥੋਂ ਅਨਾਰਕਲੀ शाहीन बाग में 700 रुपया मिल रहा है। सो कहने का मतलब कि बहुत भद्दी शब्दावली इस्तेमाल की गई। इन्हों का जोड़ा IT सैल का हैड है अमित मालवी आ, वो वालों अफवाह डाइया गई कि वाह हत्या निर्देशक है फिल्मों का, उन्होंने पता है नहीं किसी गल का, उन्हें अफवाह डाती कि उत्थे कश्मीरी पंडितों का जोड़ा उजाड़ा होया उस दिहाड़े से जश्न मनाए जा रहे हैं। तो फिर कश्मीरी पंडित भी कल उत्थे चले गए,
ਔਰ ਥੋੜੀ ਜਿਹੀ ਉੱਥੇ ਬਹਿਸ ਵਸਈਆ ਹੋਈ, ਥੋੜੀ ਜਿਹੀ ਤਲਖ ਕਲਾਮੀ ਹੋਈ। ਤਾਂ ਕਮਾਲ ਦੀ ਗੱਲ ਹੈ ਕਿ ਇੱਕ ਟੈਲੀਵਿਜ਼ਨ ਚੈਨਲ ਨੇ ਉਹਨੂੰ ਹੱਥੋਂ ਪਾਈ ਤੱਕ ਦੀ ਗੱਲ ਕਹਿ ਕੇ ਅੱਗੇ ਪ੍ਰਚਾਰ ਦਿੱਤਾ। ਪਰ ਬਾਅਦ ਦੇ ਵਿੱਚ ਕਮਾਲ ਦੀ ਇੱਕ ਉੱਥੇ ਵੰਨਗੀ ਵੇਖਣ ਨੂੰ ਮਿਲੀ ਕਿ ਜਿਹੜੇ ਕਸ਼ਮੀਰੀ ਪੰਡਤ ਸਨ ਉਹ ਉਹਨਾਂ ਪ੍ਰੋਟੈਸਟਰਸ ਦੇ ਨਾਲ ਇੱਕੋ ਮੰਚ ਤੇ ਬੈਠੇ, ਯਾਨੀ ਉਹਨਾਂ ਨੇ ਸਮਰਥਨ ਕੀਤਾ। ਸੋ ਐਸਾ ਮਾਹੌਲ ਜਿਹੜਾ ਬਣਿਆ ਪਿਆ ਕਿ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ 500 ਰੁਪਈਆ ਲੈ ਕੇ ਇੱਥੇ ਪ੍ਰਦਰਸ਼ਨ ਕਰਨ ਵਾਲੇ ਲੋਕ ਜਾਂ ਫਲਾਂ ਟਮਕਾ, ਜਦੋਂ ਸਾਰੀਆਂ ਗੱਲਾਂ ਨਹੀਂ ਬਣੀਆਂ, ਰਿਊਮਰਸ ਉਡਾਏ ਗਏ। ਫਿਰ ਇਸ ਤੋਂ ਇਲਾਵਾ ਪ੍ਰਾਪੇਗੰਡਾ ਖੜਾ ਕੀਤਾ ਗਿਆ ਕਿ ਲੋਕ ਜਿਹੜੇ ਆ ਗੁੰਮਰਾਹ ਲੋਕ ਆ। ਲੋਕ ਕਹਿੰਦੇ ਕਿ ਜਿਹੜੇ ਕਾਲੇ ਕੋਟਾਂ ਵਾਲੇ ਵਕੀਲ ਤੁਰੇ ਫਿਰਦੇ ਆ ਸੜਕਾਂ ਤੇ ਪ੍ਰਦਰਸ਼ਨ ਕਰਦੇ, ਦੱਸੋ ਇਹ ਵੀ ਗੁੰਮਰਾਹ ਨੇ ਕਿ ਇਹਨਾਂ ਨੂੰ ਕਾਨੂੰਨ ਹੀ ਨਹੀਂ ਪਤਾ? ਜਿਹੜੇ ਲਾਅ ਸਟੂਡੈਂਟ ਐਡੇ ਉਹ ਡਿਬੇਟ ਕਰਦੇ ਪਏ ਕਿ ਉਹ ਵੀ ਗੁੰਮਰਾਹ ਨੇ। ਸੋ ਕਹਿਣ ਦਾ ਮਤਲਬ ਹੈ ਕਿ ਸਾਰੇ ਹੱਥ ਕੰਡੇ ਅਪਣਾ ਕੇ ਇਹਨਾਂ ਦੇ ਜਿਹੜੇ ਆਪਣੇ ਗੋਦੀ ਮੀਡੀਆ ਦੇ ਚੈਨਲ ਹੈ, ਜਿਨ੍ਹਾਂ ਦੀਆਂ ਮੀਡੀਆ ਜਿਹੜੀਆਂ ਉਹ ਇਹਨਾਂ ਦੇ ਹੱਥ 'ਚ, ਇੱਕ ਅਮਿਤ ਸ਼ਾਹ ਦੇ, ਇੱਕ ਨਰਿੰਦਰ ਮੋਦੀ ਦੇ, ਤਾਂ ਉਹ ਸਾਰੇ ਜ਼ੋਰ ਲਾ ਕੇ ਜਦੋਂ ਹੰਭ ਗਏ, ਹਾਰ ਗਏ ਆ, ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਤੇ ਚਲੋ ਇੱਕ ਪਾਸੇ ਜਿਹੜੀ ਇਹ ਸੁਣਵਾਈ ਜਾਣੀ ਹੈ, ਕਿਉਂਕਿ ਉਹ ਥੋੜਾ ਜਿਹਾ ਰਸਤਾ 1.5 ਕਿਲੋਮੀਟਰ ਦਾ ਉਹਦਾ ਰੌਲਾ ਕਿ ਲੋਕ ਜਿਹੜੇ ਕਹਿੰਦੇ ਆ ਕਿ ਸਾਨੂੰ ਉੱਥੇ ਆਉਣ ਜਾਣ 'ਚ ਦਿੱਕਤ ਹੁੰਦੀ ਆ, ਉਹ ਤਾਂ ਸੁਣਵਾਈ ਹੋਣੀ ਆ। ਉਲਟਾ ਹੁਣ ਜਿਹੜੀਆਂ ਉੱਥੋਂ ਖਬਰਾਂ ਆ ਰਹੀਆਂ ਯੂਪੀ ਦੇ ਵਿੱਚੋਂ ਕਿ ਲਖਨਊ ਦੇ ਅੰਦਰ ਕੰਬਲ ਖੋਹ ਕੇ ਲੈ ਗਏ ਪੁਲਿਸ ਵਾਲੇ, ਔਰ ਅਲੀਗੜ੍ਹ ਦੇ ਵਿੱਚ ਮਾਮਲੇ ਦਰਜ ਕੀਤੇ ਜਾ ਰਹੇ, ਧੜਾ 44 ਲਾਈ ਜਾ ਰਹੀ ਹੈ। ਤਾਂ ਜਾਨੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਐਸਾ ਸਵਾਲ ਹਵਾ ਦੇ ਵਿੱਚ ਤੈਰਦਾ ਪਿਆ ਕਿ ਸ਼ਾਇਦ ਇਹਨਾਂ ਨੂੰ 26 ਜਨਵਰੀ ਤੋਂ ਪਹਿਲਾਂ ਉਠਾਇਆ ਜਾਵੇਗਾ, ਚੁੱਕਿਆ ਜਾਵੇਗਾ, ਕੁਛ ਕੀਤਾ ਜਾਵੇਗਾ। ਐਸੀ ਵੀ ਕਿਤੇ ਨਾ ਕਿਤੇ ਐਸੀ ਵੀ ਕਹੀਏ ਕਿ ਖਦਸ਼ੇ ਵਾਲੀ ਗੱਲ ਹੈ ਕਿ ਉੱਥੇ ਕੋਈ ਸ਼ਰਾਰਤਬਾਜ਼ੀ ਨਾ ਹੋ ਜਾਵੇ, ਕਿਉਂਕਿ RTI ਪਾ ਕੇ ਪੁੱਛਿਆ ਕਿਸੇ ਨੇ ਕਿ ਟੁਕੜੇ ਗੈਂਗ ਕੌਣ ਆ ਤੇ ਉਹਦਾ ਮੁਖੀਆ ਕੌਣ ਆ। RTI 'ਚ ਜਦੋਂ ਗ੍ਰਹਿ ਮੰਤਰਾਲੇ ਨੇ ਜਵਾਬ ਦਿੱਤਾ, ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਉਹ ਟੱਡੀਆਂ ਰਹਿ ਗਈਆਂ। ਉਹ ਕਹਿੰਦੇ ਜੀ ਟੁਕੜੇ ਗੈਂਗ ਕੋਈ ਨਹੀਂ ਹੈਗਾ। ਪਰ ਤੁਹਾਨੂੰ ਪਤਾ ਹੀ ਹੈ ਟੁਕੜੇ ਗੈਂਗ ਬਣਾ ਦਿੰਦੇ ਆ। ਸੋ ਇਹ ਚੀਜ਼ਾਂ ਦਾ ਵੀ ਡਰ ਹੈ। ਤਾਂ ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਕਾਹਲੀ ਪਈ ਹੋਈ ਹੈ ਸਰਕਾਰ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਜਿੰਨਾ ਸੌਖਾ ਅਸੀਂ ਗਿਣ ਕੇ ਚੱਲਦੇ ਪਏ ਸੀਗੇ ਇਸ ਸਫ਼ਰ ਨੂੰ, ਉਹ ਸਫ਼ਰ ਡਾਢਾ ਔਖਾ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਵਾਸ਼ਿੰਗਟਨ ਪੋਸਟ ਨੂੰ ਕਹਿੰਦੇ ਸਰਸਰੀ ਤੌਰ ਤੇ ਇੱਕ ਭਾਜਪਾ ਵਾਲੇ ਨੇ ਧਮਕੀ ਦਿੱਤੀ ਤੇ ਉਹਨਾਂ ਨੇ ਵੀ ਹੁਣ ਮੋੜਵਾਂ ਜਵਾਬ ਦਿੱਤਾ। ਦੇਖੋ, ਇਹ ਮੁੱਦਾ ਸਾਡੇ ਇੰਡੀਆ 'ਚ ਬਹੁਤ ਭਖਿਆ ਹੋਇਆ। ਜੋ ਇਹਨਾਂ ਨੇ ਬਕਵਾਸਬਾਜ਼ੀ ਕੀਤੀ ਹੈ ਨਾ, ਮੈਂ ਕਹਿੰਦਾ ਕਿ ਇਹਨਾਂ ਨੂੰ ਸ਼ਾਇਦ ਕੋਈ ਬੰਦਾ ਟੱਕਰਿਆ ਹੀ ਨਹੀਂ ਸੀ ਉਹੋ ਜਿਹਾ ਜਿਹੋ ਜਿਹੇ ਵਾਸ਼ਿੰਗਟਨ ਪੋਸਟ ਵਾਲੇ ਟੱਕਰੇ ਆ। ਕਿਉਂਕਿ ਦੇਖੋ ਜੈਫ ਬੇਜੋਸ ਆਇਆ ਸੀਗਾ, ਤੁਹਾਨੂੰ ਯਾਦ ਹੋਣਾ, ਉਹਨੇ ਆ ਕੇ ਕੁਛ ਐਲਾਨ ਕੀਤੇ ਸੀਗੇ। ਮੇਰੇ ਖਿਆਲ ਦੇ ਨਾਲ $1 ਬਿਲੀਅਨ ਨਿਵੇਸ਼ ਦੀ ਗੱਲ ਕੀਤੀ ਗਈ। ਕੁਛ ਹੋਰ ਐਲਾਨ ਕੀਤੇ ਗਏ ਸੀਗੇ ਕਿ ਅਸੀਂ ਆਉਣ ਵਾਲੇ ਵਕਫੇ ਦੇ ਵਿੱਚ 10 ਲੱਖ ਨੌਕਰੀਆਂ ਦੇਵਾਂਗੇ। ਇੰਡੀਆ ਦੀ ਤਾਰੀਫ ਵੀ ਕੀਤੀ ਕਿ ਉਤਸ਼ਾਹ ਹੈ, ਊਰਜਾ ਹੈ, ਲੋਕਤੰਤਰ ਹੈ, ਕਿ ਅਗਲੀ ਸਦੀ ਜਿਹੜੀ ਉਹ ਇੰਡੀਆ ਦੀ ਹੈ। ਮਤਲਬ ਕਿ ਉਹਨੇ ਇਸ ਤਰੀਕੇ ਨਾਲ ਮੋਟੀਵੇਟ ਕੀਤਾ ਸੀਗਾ ਲੋਕਾਂ ਨੂੰ। ਨਾਲ ਇੱਕ ਬਹੁਤ ਵੱਡੀ ਇਨਵੈਸਟਮੈਂਟ ਦੀ ਜ਼ਰੂਰਤ ਸੀਗੀ ਇੰਡੀਆ ਨੂੰ, ਤਾਂ ਉਹਨਾਂ ਨੇ ਇਨਵੈਸਟਮੈਂਟ ਦਾ ਐਲਾਨ ਵੀ ਕੀਤਾ। ਪਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਇੱਥੇ ਜਿਹੜੇ ਚੱਕਵੇਂ ਚੁੱਲ੍ਹੇ ਕਈ ਹੈਗੇ ਆ ਉਹ ਪੈ ਗਏ। ਜਿੱਦਾਂ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਹੋਈ ਉਹ ਜਿਹੜੇ ਰੇਲਵੇ ਉਦਯੋਗ ਤੇ ਵਪਾਰ ਮੰਤਰੀ ਆ ਪਿਊਸ਼ ਗੋਇਲ, ਉਹਨਾਂ ਦੇ ਬਿਆਨ ਦੇ ਨਾਲ ਹੋਈ। ਉਹਨਾਂ ਨੇ ਆਖ ਦਿੱਤਾ ਕਿ ਐਮਾਜ਼ੋਨ ਨੇ ਜੇ $1 ਬਿਲੀਅਨ ਨਿਵੇਸ਼ ਕੀਤਾ ਤੇ ਇਹਨਾਂ ਦਾ ਘਾਟਾ ਜਿਹੜਾ ਹੋਇਆ ਉਹਦੇ ਕਰਕੇ ਇਹਨਾਂ ਨੇ ਇੰਤਜ਼ਾਮਾਤ ਕੀਤੇ ਆ। ਇਹਨਾਂ ਨੇ ਕੋਈ ਭਾਰਤੀ ਅਹਿਸਾਨ ਨਹੀਂ ਕੀਤਾ। ਫਿਰ ਇੱਕ ਹੋਰ ਹੈਗੇ ਆ ਸੱਜਣ, ਉਹਨਾਂ ਦਾ ਨਾਂ ਚਥਾਵਲੇ ਹੈ ਸ਼ਾਇਦ, ਪਰ ਉਹਨਾਂ ਨੇ ਦਿਮਾਗ ਦਾ ਮੈਨੂੰ ਲੱਗਦਾ ਕਿ ਚੌਥਾ ਹਿੱਸਾ ਵੀ ਇਸਤੇਮਾਲ ਨਹੀਂ ਕੀਤਾ ਕਦੇ। ਤੇ ਉਹਨੇ ਟਵੀਟ ਕਰਕੇ ਸਿੱਧਾ ਹੀ ਕਹਿ ਦਿੱਤਾ, ਕਹਿੰਦਾ ਕਿ ਉਹਨੇ ਵੀਡੀਓ ਪੋਸਟ ਕੀਤੀ ਜਿਹਦੇ ਵਿੱਚ ਜਿਵੇਂ ਮੈਂ ਕੋਟ ਕੀਤਾ ਬੇਜੋਸ ਦੇ ਉਸ ਬਿਆਨ ਨੂੰ ਕਿ ਇੰਡੀਆ ਦੀ ਸਦੀ ਹੈ। ਤਾਂ ਉਹ ਕਹਿੰਦਾ ਕਿ ਇਹ ਗੱਲ ਵਾਸ਼ਿੰਗਟਨ DC ਦੇ ਵਿੱਚ ਬੈਠੇ ਆਪਣੇ ਕਰਮਚਾਰੀਆਂ ਨੂੰ ਦੱਸ। ਹੁਣ ਕਹਿਣ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਵਾਸ਼ਿੰਗਟਨ ਪੋਸਟ ਇਹਨਾਂ ਨੇ ਮੇਰੇ ਖਿਆਲ ਦੇ ਨਾਲ 2012-13 'ਚ ਖਰੀਦ ਲਿਆ ਸੀਗਾ। ਬਹੁਤ ਪੁਰਾਣਾ ਅਖਬਾਰ ਹੈ, ਦੁਨੀਆ ਦੇ ਵਿੱਚ ਪਾਏਦਾਰ ਅਖਬਾਰਾਂ 'ਚ ਵੇਖਿਆ। ਡਰਦਾ ਡੁਰਦਾ ਨਹੀਂ ਹੈ, ਉਹ ਨਹੀਂ ਕਿਸੇ ਤੋਂ ਡਰਦਾ। ਮੇਰੇ ਖਿਆਲ ਦੇ ਨਾਲ ਇੱਥੋਂ ਦੀ ਸਰਕਾਰ ਦਾ ਵੀ ਆਲੋਚਕ ਆ, ਕੱਟੜ ਆਲੋਚਕ ਆ, ਨਰਿੰਦਰ ਮੋਦੀ ਦੀ ਸਰਕਾਰ ਦਾ ਵੀ ਆਲੋਚਕ ਆ। ਤਾਂ ਉਹ ਫਿਰ ਜਿਹੜਾ ਮਾਮਲਾ ਸੀ ਉਹ ਥੋੜਾ ਭਖ ਗਿਆ ਕਿ ਸਾਡੇ ਇੰਡੀਆ ਦੇ ਮੀਡੀਆ ਨੇ ਵੀ ਕ੍ਰਿਟੀਸਾਈਜ਼ ਕੀਤਾ ਕਿ ਤੁਸੀਂ ਇਸ ਗੱਲ ਨੂੰ ਲਿਜਾ ਕਿੱਥੇ ਰਹੇ ਹੋ, ਕਿੱਥੇ ਲਿਜਾ ਰਹੇ ਹੋ। ਪਰ ਉਹ ਮੀਡੀਆ ਨਹੀਂ ਜਿਹੜਾ ਗੋਦੀ ਮੀਡੀਆ, ਜਿਹੜਾ ਉਹ ਮੋਦੀ ਹੋਰਾਂ ਦੀ ਗੋਦੀ 'ਚ ਬੈਠਾ, ਦੂਸਰਾ ਜਿਹੜਾ ਆਜ਼ਾਦ ਹਸਤੀ ਵਾਲਾ ਮੀਡੀਆ, ਤਾਂ ਉਹਨਾਂ ਨੇ ਕਾਫੀ ਜ਼ਿਆਦਾ ਇਸ ਗੱਲ ਤੇ ਕਿੰਤੂ ਕੀਤਾ ਕਿ ਇਹਨਾਂ ਨੂੰ ਇਸ ਤਰ੍ਹਾਂ ਦਾ ਬਿਆਨ ਜਿਹੜਾ ਨਹੀਂ ਦੇਣਾ ਚਾਹੀਦਾ, ਖਾਸ ਤੌਰ ਤੇ ਜਦੋਂ ਇੱਕ ਹਿਊਜ ਇਨਵੈਸਟਮੈਂਟ ਜਿਹੜੀ ਆ ਆ ਰਹੀ ਆ। ਤਾਂ ਉਸ ਤੋਂ ਬਾਅਦ ਹੁਣ ਵਾਸ਼ਿੰਗਟਨ ਪੋਸਟ ਵਾਲਿਆਂ ਦੀ ਵਾਰੀ ਸੀਗੀ।
ਉਹਨਾਂ ਦੇ ਜਿਹੜੇ ਹੈਗੇ ਐਡੀਟਰ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਲਿਖ ਦਿੱਤਾ, ਸ਼ਾਇਦ ਉਹਦਾ ਦਾ ਨਾਮ ਹੈ ਮਿਸਟਰ ਐਲੀ ਲੋਪੇਜ਼, ਤਾਂ ਉਹਨਾਂ ਲਿਖ ਦਿੱਤਾ ਕਿ ਸਪਸ਼ਟ ਕਰ ਦਈਏ ਜਿਹੜੇ ਜੈਫ ਬੇਜੋਸ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਨੂੰ ਇਹ ਨਹੀਂ ਦੱਸਦੇ ਕਿ ਉਹਨਾਂ ਨੇ ਕੀ ਲਿਖਣਾ ਹੈ, ਮਤਲਬ ਕਿ ਸਾਨੂੰ ਉਹ ਜੈਫ ਹੋਰੀ ਨਹੀਂ ਦੱਸਦੇ ਕਿ ਕੀ ਲਿਖਣਾ। ਆਜ਼ਾਦ ਪੱਤਰਕਾਰਤਾ ਸਰਕਾਰਾਂ ਦੀ ਦਿੱਖ ਚਮਕਾਉਣ ਲਈ ਨਹੀਂ, ਸਮਝਣ ਦੀ ਗੱਲ ਆ ਜਿਹੜੀ ਪੰਕਤੀ ਆ ਸਾਡੇ ਪੱਤਰਕਾਰਾਂ ਨੂੰ, ਸਾਡੇ ਮੀਡੀਆ ਨੂੰ, ਖਾਸ ਤੌਰ ਤੇ ਜਿਹੜੀਆਂ 5-7 ਬੀਬੀਆਂ ਨੇ ਐਂਕਰ, ਉਹਨਾਂ ਨੂੰ ਜ਼ਰੂਰ ਸਮਝਣ ਦੀ ਜ਼ਰੂਰਤ ਆ ਕਿ ਜਿਹੜੀ ਆਜ਼ਾਦ ਪੱਤਰਕਾਰਤਾ ਸਰਕਾਰਾਂ ਦੀ ਦਿੱਖ ਚਮਕਾਉਣ ਲਈ ਨਹੀਂ ਹੁੰਦੀ। ਇਹ ਜ਼ਰੂਰੀ ਨਹੀਂ ਕਿ ਸਾਡੇ ਪੱਤਰਕਾਰਾਂ ਤੇ ਕਾਲਮ ਨਵੀਸਾਂ ਦਾ ਕੰਮ ਭਾਰਤੀ ਜਮਹੂਰੀ ਪਰੰਪਰਾਵਾਂ ਦੇ ਅਨੁਸਾਰ ਫਿੱਟ ਬੈਠਦਾ ਹੋਵੇ ਜਾਂ ਅਨੁਕੂਲ ਬੈਠਦਾ ਹੋਵੇ। ਤਾਂ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਹੁਣ ਜਵਾਬ ਦੇ ਦਿੱਤਾ, ਜਵਾਬ ਸੁਣ ਕੇ ਰਾਜੀ ਰਹਿਣਗੇ, ਹੁਣ ਬਹਿ ਜਾਣਗੇ ਠੰਡੇ ਜਿਹੇ ਹੋ ਕੇ। ਤਾਂ ਇਹ ਜਿਹੜੀ ਫਜ਼ੂਲ ਦੀ ਮੇਰੇ ਖਿਆਲ ਦੇ ਨਾਲ ਬਿਆਨਬਾਜ਼ੀ ਹੋਈ ਆ, ਇਹਦੇ ਉਗਾਹ ਵੀ ਕੁਛ ਨਾ ਕੁਛ ਪੱਤਰੇ ਜਿਹੜੇ ਉਹ ਖੁੱਲਣਗੇ। ਕਿਉਂਕਿ ਇੱਕ ਤੇ ਇਹ ਆ ਕਿ ਪ੍ਰਧਾਨ ਮੰਤਰੀ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਜੈਫ ਬੇਜੋਸ ਨੂੰ, ਔਰ ਦੂਜੀ ਚੀਜ਼ ਇਹ ਆ ਕਿ ਇਹਨਾਂ ਦੀ ਕੰਪਨੀ ਦੇ ਖਿਲਾਫ ਜਿਹੜਾ ਸਾਡਾ ਮੁਕਾਬਲੇਬਾਜ਼ੀ ਵਾਲਾ ਕਮਿਸ਼ਨ ਹੈ ਉਹਦੇ ਵਿੱਚ ਵੀ ਸ਼ਿਕਾਇਤ ਗਈ ਆ। ਮਤਲਬ ਕਿ ਜਿਹੜੀ ਹੋਈ ਆ ਬਿਆਨਬਾਜ਼ੀ, ਉਹ ਤੋਂ ਇੱਕ ਦਿਨ ਪਹਿਲਾਂ ਹੀ ਇਹਨਾਂ ਨੇ ਐਮਾਜ਼ੋਨ ਦੇ ਖਿਲਾਫ ਪੜਤਾਲ ਵੀ ਸ਼ੁਰੂ ਕਰਵਾ ਦਿੱਤੀ ਹੈ। ਸੋ ਇਹ ਸਾਰਾ ਕੁਛ ਜੋੜਿਆ ਕਿੱਥੇ ਜਾ ਰਿਹਾ? ਚਲੋ ਦੇਖੋ, ਕੁਛ ਛੋਟੇ ਵਪਾਰੀ ਆ ਜਿਹੜੇ ਉਹ ਵੀ ਵਿਰੋਧ ਕਰਦੇ ਕਿ ਇਹੋ ਜਿਹੀਆਂ ਜਿਹੜੀਆਂ ਈ ਕਾਮਰਸ ਵਾਲੀਆਂ ਕੰਪਨੀਆਂ ਨੇ ਉਹ ਸਾਡੇ ਵਪਾਰ ਖਾ ਰਹੀਆਂ ਨੇ, ਉਹ ਕਿਤੇ ਨਾ ਕਿਤੇ ਕਮਾ ਰਹੀਆਂ ਨੇ, ਕਿਤੇ ਨਾ ਕਿਤੇ ਸਾਡੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ, ਮੁੱਲਾਂ ਦੇ ਵਿੱਚ ਯਾਨੀ ਭਾਅ ਦੇ ਵਿੱਚ ਉਹ ਕਿਤੇ ਨਾ ਕਿਤੇ ਹੇਰ ਫੇਰ ਕਰਦੀਆਂ, ਖਾਸ ਵਰਗਾਂ ਲਈ ਉਹ ਖਾਸ ਰਾਇਤਾਂ ਦਿੰਦੀਆਂ। ਐਸੇ ਇਲਜ਼ਾਮਾਤ ਨੇ ਛੋਟੇ ਵਪਾਰੀਆਂ ਦੇ। ਪਰ ਇਹ ਤੋਂ ਅਗਲੀ ਜਿਹੜੀ ਗੱਲ ਜੁੜਦੀ ਹੈ ਉਹ ਇਸੇ ਚੀਜ਼ ਨਾਲ ਜੁੜਦੀ ਹੈ ਕਿ ਵਾਸ਼ਿੰਗਟਨ ਪੋਸਟ ਨੇ ਕਈ ਮੌਕਿਆਂ ਤੇ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ, ਜਿਸ ਕਰਕੇ ਇਹ ਸਾਰੇ ਜਿਹੜੇ ਆ ਉਹ ਉਬਲੇ ਤਪੇ ਪਏ ਸੀਗੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਦਿੱਲੀ ਪਹੁੰਚੇ ਨੇ ਤੇ ਪਰ ਨਹੀਂ ਥੰਮ ਰਿਹਾ ਕਲੇਸ਼। ਦੇਖੋ, ਇਹਨਾਂ ਦਾ ਕਲੇਸ਼ ਨਹੀਂ ਥੰਮ ਸਕਦਾ। ਮੈਂ ਹਮੇਸ਼ਾ ਕਹਿਣਾ ਨਾ, ਕਾਂਗਰਸ ਕੱਕਾ ਕਲੇਸ਼ ਜਿਹੜੇ ਆ ਉਹ ਨਾਲੋਂ ਨਾਲ ਹੀ ਚੱਲਦੇ, ਚਾਹੇ ਦੇਸ਼ ਹੋਵੇ ਚਾਹੇ ਪ੍ਰਦੇਸ਼ ਹੋਵੇ। ਕਾਂਗਰਸ ਤੇ ਕਲੇਸ਼ ਨਾਲ ਨਾਲ ਹੀ ਚੱਲਣਗੇ। ਤੇ ਆਂਦੇ ਨਾ ਪੰਜਾਬੀ ਚ ਇੱਕ ਕਹਾਵਤ ਵੀ ਆ, ਤੁਰ ਜਾ ਬ੍ਰਹਮਾ ਨੂੰ ਤੇਰੇ ਲੇਖ ਜਾਣਗੇ ਨਾਲੇ। ਉਦੋਂ ਬ੍ਰਹਮਾ ਹੁੰਦਾ ਸੀ ਮਿਆਂਮਾਰ ਸ਼ਾਇਦ ਮੇਰੇ ਖਿਆਲ ਦੇ ਨਾਲ, ਤੇ ਆਂਦੇ ਦੇ ਤੁਰ ਜਾ ਬ੍ਰਹਮਾ ਨੂੰ ਤੇਰੇ ਲੇਖ ਜਾਣਗੇ ਨਾਲੇ। ਕਾਂਗਰਸ ਭਾਵੇਂ ਕਿਤੇ ਵੀ ਚਲੇ ਜਾਵੇ, ਕਲੇਸ਼ ਇਹਨਾਂ ਦੇ ਨਾਲ ਜਾਣਾ ਹੀ ਜਾਣਾ ਆ। ਤਾਂ ਹੁਣ ਦੇਖੋ, ਜਿਹੜਾ ਮਾਮਲਾ ਹੈ ਉਹ ਪ੍ਰਤਾਪ ਸਿੰਘ ਬਾਜਵਾ ਬਨਾਮ ਕੈਪਟਨ ਅਮਰਿੰਦਰ ਸਿੰਘ ਦਾ ਹੈ। ਉਹਨੂੰ ਬਹੁਤਾ ਫੋਲਣ ਦੀ ਜ਼ਰੂਰਤ ਨਹੀਂ, ਬੱਚੇ ਨੂੰ ਉਸ ਕਹਾਣੀ ਦਾ ਪਤਾ ਵਾ। ਤਾਂ ਇਹ ਗਏ, ਅੱਜ ਇਹਨਾਂ ਨੇ ਟਾਈਮ ਲਿਆ ਸੀਗਾ ਬੀਬੀ ਸੋਨੀਆ ਗਾਂਧੀ ਕੋਲੇ, ਤਾਂ ਉੱਥੇ ਇਹਨਾਂ ਨੂੰ ਜਿਹੜਾ ਟਾਈਮ ਦਿੱਤਾ ਗਿਆ ਉਹ ਅੱਜ ਦੁਪਹਿਰ ਦਾ ਦਿੱਤਾ ਗਿਆ ਸੀਗਾ। ਉਸ ਟਾਈਮ ਦੇ ਵਿੱਚ ਹੁਣ ਇਹਨਾਂ ਨੇ ਕੀ ਗੱਲਬਾਤ ਕੀਤੀ ਆ ਪਤਾ ਨਹੀਂ, ਪਰ ਜਦੋਂ ਬਾਹਰ ਆਏ ਆ ਇਹਨਾਂ ਦੇ ਨਾਲ ਸੁਨੀਲ ਜਾਖੜ ਵੀ ਸਨ। ਇਹਨਾਂ ਨੇ ਕੋਈ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ, ਉੱਥੋਂ ਚਲੇ ਗਏ ਚੁੱਪ ਕਰਕੇ। ਹੁਣ ਇੱਕ ਤੇ ਇਹ ਆ ਕਿ ਠੀਕ ਹੈ, ਪ੍ਰਤਾਪ ਸਿੰਘ ਬਾਜਵਾ ਵਾਲਾ ਮਾਮਲਾ ਤੇ ਉੱਥੇ ਜਾਣਾ ਹੀ ਜਾਣਾ। ਕੁਝ ਸੋਰਸਸ ਮੀਡੀਆ ਦੇ ਜਿਹੜੇ ਉਹ ਇਹ ਵੀ ਦਾਅਵਾ ਕਰਦੇ ਆ ਕਿ ਦੇਖੋ, ਇਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਫੇਰਬਦਲ ਕਰਨਾ ਯਾਨੀ ਰੀਸ਼ਫਲਿੰਗ ਕਰਨ ਨੂੰ ਫਿਰਦੇ ਆ, ਤਾਂ ਉਹ ਆਪੋ ਆਪਣੀ ਕੋਈ ਗੋਟੀ ਵੀ ਫਿੱਟ ਕਰਵਾ ਰਹੇ ਆ। ਖੈਰ, ਦੂਜੇ ਪਾਸੇ ਹੁਣ ਜੇ ਗੱਲ ਕਰੀਏ, ਇੱਕ ਆਡਾ ਤੇ ਲੱਗਾ ਹੋਇਆ ਜਿਹੜੇ ਹੈਗੇ ਆ ਸੇਖੜੀ ਸਾਹਿਬ, ਸਾਬਕਾ ਵਿਧਾਇਕ ਆ ਬਟਾਲੇ ਤੋਂ ਹੀ ਆ, ਤੇ ਉਹਨਾਂ ਦੇ ਏਰੀਏ ਦੇ ਜਿਹੜੇ ਮੰਤਰੀ ਆ ਤਰਜਿੰਦਰ ਸਿੰਘ ਬਾਜਵਾ, ਉਹਨਾਂ ਦਾ ਵੀ ਆਪਸ ਦੇ ਵਿੱਚ ਪੂਰਾ ਆਡਾ ਲੱਗਾ ਹੋਇਆ। ਜਿੱਦਾਂ ਕਈ ਵਾਰ ਬੀਬੀਆਂ ਆਡਾ ਲਾ ਦਿੰਦੀਆਂ, ਤਾਂ ਇਸੇ ਤਰ੍ਹਾਂ ਹੀ ਮਿਹਣਿਆਂ ਮੋਹਣਿਆਂ ਦਾ ਆਡਾ ਜਿਹੜਾ ਪੂਰਾ ਉੱਥੇ ਵੀ ਲੱਗਾ ਹੋਇਆ ਦੋਨਾਂ ਧਿਰਾਂ ਦੇ ਵਿੱਚ। ਉਹ ਬਹੁਤ ਅਖਬਾਰੀ ਸੁਰਖੀਆਂ ਬਣ ਰਹੀਆਂ ਨੇ ਉਸ ਇਲਾਕੇ ਦੇ ਵਿੱਚ ਜੇ ਤੁਸੀਂ ਦੇਖੋਗੇ। ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਆ ਉਹ ਵੀ ਉਸੇ ਇਲਾਕੇ ਦੇ ਆ। ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅਸਿੱਧੇ ਤੌਰ ਤੇ, ਵੈਸੇ ਉਹ ਸਿੱਧੇ ਵੀ ਚੱਲ ਪੈਂਦੇ ਆ, ਕੋਈ ਵੱਡੀ ਗੱਲ ਨਹੀਂ ਹੈ, ਅਸਿੱਧੇ ਤੌਰ ਤੇ ਫਿਰ ਸਰਕਾਰ ਨੂੰ ਉਹਨਾਂ ਨੇ ਕਟਹਿਰੇ 'ਚ ਖੜਾ ਕੀਤਾ। ਉਹ ਕਹਿੰਦੇ ਕਿ ਨੌਜਵਾਨ ਜਿਹੜੇ ਆ ਲਗਾਤਾਰ ਵਿਦੇਸ਼ਾਂ ਨੂੰ ਜਾ ਰਹੇ ਆ, ਸੂਬਾ ਸਾਡਾ ਖਾਲੀ ਹੋ ਰਿਹਾ। ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਮਤਲਬ ਕਿ ਪੋਟਿਆਂ ਤੇ ਗਿਣਾਈਆਂ ਨੇ। ਤਾਂ ਬੇਸ਼ੱਕ ਇਹ ਚਲੋ ਕਹੀਏ ਕਿ ਬਹੁਤ ਸੀਰੀਅਸ ਸਮੱਸਿਆਵਾਂ ਨੇ, ਗੰਭੀਰ ਸਮੱਸਿਆਵਾਂ ਨੇ, ਹਰੇਕ ਬੰਦਾ ਚਿੰਤਨ ਕਰਦਾ, ਪਰ ਜਿਸ ਤਰੀਕੇ ਨਾਲ ਉਹ ਕਰ ਰਿਹਾ ਉਹ ਤੋਂ ਇਹੋ ਹੀ ਲੱਗਦਾ ਕਿ ਉਹ ਦੱਸ ਰਿਹਾ ਕਿ ਸਾਡੀ ਸਰਕਾਰ 'ਚ ਵੀ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੈ। ਤਾਂ ਬਹਰਹਾਲ ਹੁਣ ਸਭ ਤੋਂ ਵੱਡਾ ਸਵਾਲ ਪੈਦਾ ਇਹ ਹੋਊਗਾ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਦੇ ਉਲਟ ਤੇ ਭੱਜ ਕੇ ਉੱਥੇ ਚਲੇ ਗਏ ਦਿੱਲੀ ਦੇ ਵਿੱਚ, ਸ਼ਿਕਾਇਤਾਂ ਵੀ ਲੱਗ ਗਈਆਂ। ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਕਿੱਥੋਂ ਤੱਕ ਗੱਲਾਂ ਕਹਿ ਦਿੱਤੀਆਂ ਸੀਗੀਆਂ
ਕਿ ਲੋਕ ਸਾਨੂੰ ਕਦੇ ਮਾਫ ਨਹੀਂ ਕਰਨਗੇ, ਅਸੀਂ ਸਹੁੰ ਚੁੱਕ ਕੇ ਵੀ ਮੁੱਕਰ ਰਹੇ ਹਾਂ। ਕਿੰਨਾ ਬੋਲੇ, ਕਦੋਂ ਤੱਕ ਗਾਂਹ ਗਏ। ਫਿਰ ਜੇ ਆਪਾਂ ਵੇਖੀਏ ਜਿਹੜੇ ਹੈਗੇ ਸੀ ਵਿਧਾਇਕ, ਉਹ ਖੁੱਲ ਕੇ ਬੋਲੇ। ਇੱਕ ਵਿਧਾਇਕ ਨੇ ਤੇ ਧਮਕੀ ਤੱਕ ਦੇ ਦਿੱਤੀ ਸੀਗੀ ਕਿ ਮੈਂ ਕੈਪਟਨ ਦੇ ਦਰਾਂ 'ਚ ਬਹਿ ਜਾਣਾ, ਜਾ ਕੇ ਪੱਲੀ ਵਿਛਾ ਕੇ ਮੈਂ ਉੱਥੇ ਬਹਿ ਜਾਊਂਗਾ ਜੇ ਮੈਨੂੰ ਇਨਸਾਫ ਨਾ ਮਿਲਿਆ। ਤਾਂ ਇਸ ਤਰ੍ਹਾਂ ਦੀਆਂ ਕਿੰਨੀਆਂ ਇਹਨਾਂ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ, ਕਿੰਨੇ ਇਹਨਾਂ ਦੇ ਨਾਮ ਗਿਣਾਏ ਜਾ ਸਕਦੇ ਜਿਨ੍ਹਾਂ ਨੇ ਸਰਕਾਰ ਦੇ ਉਲਟ ਬੋਲਿਆ। ਸਭ ਤੋਂ ਵੱਡਾ ਨਾਮ ਸੁਨੀਲ ਜਾਖੜ, ਜਿਹਨੂੰ ਗੱਡੀ ਦੇ ਵਿੱਚ ਬਿਠਾ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਲਈ ਫਿਰਦਾ। ਉਹਨੇ ਤੇ ਥੋੜੇ ਦਿਨ ਪਹਿਲਾਂ ਤੱਕ ਵੰਗਾਰ ਪਾਈ ਆ ਕਿ ਸਿਕੰਦਰ ਬਣ ਕੈਪਟਨ, ਸਿਕੰਦਰ ਮਤਲਬ ਕਿ ਜਿਹੜਾ ਹੋਇਆ ਮਹਾਯੋਧਾ ਸਿਕੰਦਰ, ਉਹਦੇ ਵਾਂਗੂ ਬਣ ਤੇ ਇਹ ਜਿਹੜੇ ਸਮਝੌਤੇ ਆ ਰੱਦ ਕਰਕੇ ਰੱਖਦੇ। ਤਾਂ ਇਹ ਪ੍ਰਤਾਪ ਸਿੰਘ ਬਾਜਵਾ ਦੇ ਉਲਟ ਹੀ ਸਾਰੀ ਭਮੀਰੀ ਘੁੰਮਣੀ ਆ, ਜਾਂ ਦੂਸਰਿਆਂ ਦਾ ਵੀ ਖਿਆਲ ਕਰਨਗੇ ਕੈਪਟਨ ਅਮਰਿੰਦਰ ਸਿੰਘ, ਇੱਕ ਬਹੁਤ ਵੱਡਾ ਸਵਾਲ ਰਹੇਗਾ। ਪਰ ਜੋ ਵੀ ਆ, ਜਿਸ ਸਮੇਂ ਇਹਨਾਂ ਨੇ ਸਰਕਾਰ ਦੀ ਕੁੰਜੀ ਸਾਂਭੀ ਸੀ ਆਪਣੇ ਹੱਥਾਂ 'ਚ, ਉਸ ਵੇਲੇ ਤੱਕ ਲੋਕਾਂ ਨੂੰ ਬੜੀਆਂ ਉਮੀਦਾਂ ਸੀਗੀਆਂ। ਹੁਣ ਉਹਨਾਂ ਉਮੀਦਾਂ ਦੀ ਕਿਸ਼ਤੀ ਡੁੱਬੀ ਵੀ ਕਹੀਏ ਕਿ ਸਮੁੰਦਰ ਦੇ ਵਿਚਾਲੇ ਆ। ਕੋਈ ਉੱਥੇ ਐਸਾ ਮਲਾਹ ਨਜ਼ਰ ਨਹੀਂ ਆਉਂਦਾ ਜਿਹੜਾ ਕਿਨਾਰੇ ਲਾ ਦੇਵੇ ਇਹਨਾਂ ਉਮੀਦਾਂ ਨੂੰ। ਤਾਂ ਬਹਰਹਾਲ ਇਹਨਾਂ ਦੀ ਆਪਣੀ ਕਿਸ਼ਤੀ ਜਿਹੜੀ ਆ, ਸਿਆਸਤ ਦੀ ਕਿਸ਼ਤੀ ਹੈ ਜਿਹੜੀ, ਉਹ ਵੀ ਡੱਕੇ ਡੋਲੇ ਖਾਈ ਜਾਂਦੀ ਹੈ। ਜਦੋਂ ਇਹਨਾਂ ਦੀ ਕਿਸ਼ਤੀ ਹੈ ਜਿਹੜੀ, ਉਹ ਡੱਕੇ ਡੋਲੇ ਖਾਈ ਜਾਂਦੀ ਹੈ, ਤੇ ਜਿਹੜਾ ਪੰਜਾਬ, ਜਿਵੇਂ ਮੈਂ ਕਿਹਾ ਕਿ ਜਿਹੜੀਆਂ ਉਹਦੀਆਂ ਉਮੀਦਾਂ ਦੀ ਕਿਸ਼ਤੀ ਸੀ, ਉਹਨੂੰ ਫਿਰ ਕਿਨਾਰੇ ਮੋਇਆ ਨੇ ਲਾਉਣਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਿਨਕਰ ਗੁਪਤਾ ਨੂੰ ਬਚਾਉਣ ਲਈ ਸਰਕਾਰ ਹੁਣ ਪਹੁੰਚੀ ਹਾਈ ਕੋਰਟ। ਦੇਖੋ, ਇਹਨੇ ਬਚ ਜਾਣਾ ਮੇਰੇ ਖਿਆਲ ਦੇ ਨਾਲ, ਤੇ ਇਸ ਅਫਸਰ ਨੇ ਬਚ ਜਾਣਾ। ਬਚ ਤੇ ਵੈਸੇ ਵੀ ਗਿਆ, ਕਿਉਂਕਿ ਜਦੋਂ ਸਿਧਾਰਥ ਚਟੋਪਾਧਿਆਏ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ, ਤੁਹਾਨੂੰ ਯਾਦ ਹੋਣਾ, ਮੀਡੀਆ ਦੇ ਇੱਕ ਹਿੱਸੇ 'ਚ ਰਿਪੋਰਟ ਜਿਹੜੀ ਲੀਕ ਵੀ ਹੋ ਗਈ ਸੀ, ਉਹਦੇ ਵਿੱਚ ਜਿਹੜੇ ਨਾਮ ਸੀਗੇ ਅਫਸਰਾਂ ਦੇ, ਉਹਨਾਂ ਦੇ ਵਿੱਚੋਂ ਜਨਾਬ ਹੋਰੀ ਵੀ ਸੀ। ਤਾਂ ਖੈਰ ਉਦੋਂ ਵੀ ਬਚ ਗਏ। ਉਸ ਤੋਂ ਬਾਅਦ ਫਿਰ ਨਿਯੁਕਤੀ ਹੋ ਗਈ। ਨਿਯੁਕਤੀ ਨੂੰ ਫਿਰ ਚੈਲੰਜ ਹੋ ਗਿਆ। ਚੈਲੰਜ ਹੋਣ ਤੋਂ ਬਾਅਦ ਫਿਰ ਉਹ ਕਾਂਡ ਵੀ ਹੋ ਗਿਆ, ਜਿਹੜਾ ਅਣਕਿਆ ਸੀ, ਮਤਲਬ ਕਿ ਇਹਨਾਂ ਦੀ ਨਿਯੁਕਤੀ ਨੂੰ ਕੈਟ ਨੇ ਰੱਦ ਵੀ ਕਰ ਦਿੱਤਾ। ਫਿਰ ਉਸ ਤੋਂ ਬਾਅਦ ਵੇਖੋ ਕਿ ਸਰਕਾਰ ਜਿਹੜੀ ਹੈ, ਉਹ ਆਪਣੀ ਗਲਤੀ ਮੰਨਣ ਦੀ ਥਾਂ ਤੇ, ਜਾਂ ਇਹ ਪ੍ਰਵਾਨ ਕਰਨ ਦੀ ਥਾਂ ਤੇ ਕਿ ਚਲੋ ਭਾਈ ਅਸੀਂ ਕੋਈ ਦੂਸਰਾ ਬੰਦਾ ਲਾਉਣੇ ਆ, ਕਾਬਲ ਬੰਦੇ ਬਹੁਤ ਨੇ ਸਾਡੇ ਕੋਲੇ, ਤਾਂ ਉਹ ਕਹਿੰਦੇ ਕਿ ਨਹੀਂ ਅਸੀਂ ਹਾਈ ਕੋਰਟ 'ਚ ਜਾਵਾਂਗੇ, ਤਾਂ ਹਾਈ ਕੋਰਟ 'ਚ ਚਲੇ ਜਾਂਦੇ ਆ। ਤਾਂ ਇੱਥੇ ਮੈਨੂੰ ਲੱਗਦਾ ਕਿ ਹੁਣ ਦਿਨਕਰ ਗੁਪਤਾ ਲਈ ਜੋ ਮਿਹਨਤਾਂ ਕੀਤੀਆਂ ਜਾ ਰਹੀਆਂ, ਚਾਰਾਜੋਈਆਂ ਕੀਤੀਆਂ ਜਾ ਰਹੀਆਂ, ਇਹਨਾਂ ਨੇ ਫਲ ਫੁੱਲ ਜਾਣਾ। ਉਹਦਾ ਕਾਰਨ ਆ ਕਿਉਂਕਿ ਦੇਖੋ, ਜਿਹੜਾ ਸਿਸਟਮ ਚੇਂਜ ਹੋਇਆ ਸੀ, ਮੈਂ ਉਦੋਂ ਵੀ ਦੱਸਿਆ ਸੀ ਪਿਛਲੇ ਪ੍ਰੋਗਰਾਮ 'ਚ ਵੀ, ਕਿ ਅੱਗੇ ਤੇ ਇਸ ਤਰ੍ਹਾਂ ਹੁੰਦਾ ਸੀਗਾ ਕਿ ਕੋਈ ਵੀ ਬੰਦਾ ਜਿਹੜਾ ਚੰਗਾ ਲੱਗਦਾ ਸੀ ਇਹਨਾਂ ਨੂੰ, ਬੀਬਾ ਪੁੱਤ ਲੱਗਦਾ ਸੀ, ਉਹਨੂੰ DGP ਬਣਾ ਦਿੰਦੇ ਸਨ। ਫਿਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਦਾ ਕੋਈ ਹੁਕਮ ਸੀਗਾ, ਉਹਨੂੰ ਲਾਗੂ ਕੀਤਾ ਗਿਆ। ਕਿਸੇ ਮਾਮਲੇ 'ਚ ਆਇਆ ਸੀਗਾ ਉਹ, ਕਿ ਤੁਸੀਂ ਉਹ ਲਾਗੂ ਕਰੋ। ਉਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਪੈਨਲ ਭੇਜਣਾ ਸੀਗਾ UPSC ਨੂੰ, ਸ਼ਾਰਟ ਲਿਸਟ ਹੋਣਾ ਸੀ ਬਾਅਦ ਦੇ ਵਿੱਚ, ਤੇ ਉਹ ਫਿਰ ਨਿਯੁਕਤੀ ਹੋਣੀ ਸੀਗੀ। ਉਹਦੇ ਵਿੱਚ ਜੇ ਇੱਕ ਦੂਸਰੀ ਸ਼ਰਤ ਦੇਖੋਗੇ ਤਾਂ ਚਲੋ ਇੱਕ ਪ੍ਰਕਿਰਿਆ ਨਾ, ਦੂਸਰੀ ਇੱਕ ਹੋਰ ਸ਼ਰਤ ਹੈ ਜਿਹਦੀ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਏਗੀ। ਉਹ ਇਹ ਆ ਕਿ 2 ਸਾਲ ਤੁਹਾਡੀ ਘੱਟੋ ਘੱਟ ਰਿਟਾਇਰਮੈਂਟ ਜਿਹੜੀ ਆ ਹੋਣੀ ਚਾਹੀਦੀ ਹੈ ਜਦੋਂ ਤੁਸੀਂ DGP ਦੇ ਅਹੁਦੇ ਤੇ ਨਿਯੁਕਤ ਹੋਵੋਗੇ। ਤਾਂ ਹੁਣ ਚੱਕਰ ਕੀ ਆ ਕਿ ਜਿਹੜਾ 1 ਸਾਲ ਗਿਆ, ਕਿਉਂਕਿ 1 ਸਾਲ ਹੋ ਗਿਆ ਇਹ ਸਾਰਾ ਡਬਲੂ ਘੁਸੜੂ ਚੱਲਦੇ ਨੂੰ, ਕਿ ਚੈਲੰਜ ਹੋ ਗਿਆ, ਕਦੇ ਆਲੋਚਨਾ ਹੋ ਗਈ, ਕਦੇ ਫਲਾਹ ਹੋ ਗਿਆ, ਕਦੇ ਧਮਕਾ ਹੋ ਗਿਆ। ਤਾਂ ਇਹਨਾਂ ਤੋਂ ਅੱਗੇ ਜਿਹੜੇ ਅੱਗੇ ਸਨ 2 ਅਫਸਰ, ਹਰਦੀਪ ਸਿੰਘ ਢਿੱਲੋਂ ਤੇ ਜਸਵਿੰਦਰ ਸਿੰਘ, ਉਹ ਸੇਵਾ ਮੁਕਤ ਹੋ ਚੁੱਕੇ ਆ। ਤਾਂ ਹੁਣ ਜਿਹੜਾ ਫੰਡਾ ਹੈ, ਉਹ ਫੰਡਾ ਇਸ ਤਰ੍ਹਾਂ ਲਾਗੂ ਹੁੰਦਾ ਹੈ ਕਿ ਜਿਹੜੇ ਇਹਨਾਂ ਤੋਂ ਬਹੁਤ ਸੀਨੀਅਰ ਨੇ, ਸਾਮੰਤ ਗੋਇਲ ਜੀ, ਉਹਨਾਂ ਦੀ ਜਿਹੜੀ ਸੇਵਾ ਮੁਕਤੀ ਹੈ ਉਹ 31 ਮਈ 2020 ਨੂੰ ਹੈ। ਮੁਹੰਮਦ ਮੁਸਤਫਾ ਜਿਹਨੇ ਸਾਰਾ ਰੱਟਾ ਪਾਇਆ, ਬੀਬੀ ਰਜ਼ੀਆ ਸੁਲਤਾਨਾ ਜਿਹੜੇ ਮੰਤਰੀ ਆ, ਉਹਨਾਂ ਦੇ ਜਿਹੜੇ ਪਤੀ ਹੈ, ਉਹਨਾਂ ਨੇ ਜਿਨ੍ਹਾਂ ਨੇ ਚੈਲੰਜ ਕੀਤਾ, ਉਹਨਾਂ ਨੇ ਹੁਣ ਚਲੇ ਜਾਣਾ ਹੈ 28 ਫਰਵਰੀ 2021 ਨੂੰ। ਮਤਲਬ ਕਿ ਉਹਨਾਂ ਦੇ 2 ਸਾਲ ਬਚਦੇ ਹੀ ਨਹੀਂ। ਸੋ ਉਹ ਵੀ ਇਸ ਲਾਈਨ 'ਚੋਂ ਬਾਹਰ ਹੋ ਜਾਂਦੇ ਆ। ਸਿਧਾਰਥ ਚਟੋਪਾਧਿਆਏ ਜਿਨ੍ਹਾਂ ਨੇ ਖੁਦ ਚੈਲੰਜ ਕੀਤਾ ਕਿ ਮੈਂ ਇੱਕ ਪੜਤਾਲ ਕੀਤੀ ਸੀ, ਇਨਵੈਸਟੀਗੇਸ਼ਨ ਕੀਤੀ ਸੀ, ਉਹਦੇ ਵਿੱਚ ਇਹ ਮਹਾਸ਼ੇ ਹੈ ਜਿਹੜੇ ਉਹ ਪਾਏ ਗਏ, ਇਸੇ ਕਰਕੇ ਹੀ ਮੈਨੂੰ ਇਸ ਦੌਰ 'ਚੋਂ ਬਾਹਰ ਕਰ ਦਿੱਤਾ ਗਿਆ। ਪਰ ਉਹ ਵੀ 31 ਮਾਰਚ 2022 ਨੂੰ ਕਰਨ ਨੂੰ ਜਾ ਰਹੇ ਆ। ਤਾਂ ਰਹਿ ਗਏ ਕੌਣ? ਦਿਨਕਰ ਗੁਪਤਾ, ਜਿਨ੍ਹਾਂ ਦੇ ਕੋਲ ਅੱਜ ਦੀ ਘੜੀ 4 ਸਾਲ ਬਚਦੇ ਆ ਸੇਵਾ ਦੇ। ਸੋ ਇਸ ਕਰਕੇ ਇਹਨਾਂ ਦਾ ਮਾਮਲਾ ਜਿਹੜਾ ਉਹ ਥੋੜਾ ਜਿਹਾ ਮਜ਼ਬੂਤ ਆ ਦੂਸਰਿਆਂ ਦੇ ਮੁਕਾਬਲੇ ਜੇ ਵੇਖੀਏ। ਬਾਕੀ ਤੁਹਾਨੂੰ ਪਤਾ ਹੀ ਆ, ਪਿੱਛੇ ਸਰਕਾਰ ਖਲੋਤੀ ਹੋਵੇ, ਜਦੋਂ ਸਾਰਾ ਹਮਲਾ ਫੈਲਾ ਖਲੋਤਾ ਹੋਵੇ, ਔਰ ਖਾਸ ਤੌਰ ਤੇ ਜਦੋਂ ਅਰੂਸਾ ਦੇ ਨਾਲ ਤਸਵੀਰਾਂ ਆਈਆਂ ਹੋਣ, ਉਦੋਂ ਇਸ ਤਰ੍ਹਾਂ ਦਾ ਕਿਆਸ ਕਰਨਾ ਬਹੁਤ ਮੇਰੇ ਖਿਆਲ ਦੇ ਨਾਲ
ਬਹੁਤ ਜਿਹੜਾ ਹੈ ਉਹ ਹਾਈਪੋਥੈਟੀਕਲ ਹੋ ਜਾਂਦਾ ਕਿ ਐਸਾ ਕੋਈ ਨਿਰਣਾ ਜਿਹੜਾ ਉਲਟ ਚਲਾ ਜਾਏਗਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਠਿੰਡੇ ਦਾ ਜਿਹੜਾ ਰਿੰਗ ਰੋਡ ਆ ਉਹ ਹੁਣ ਠੰਡੇ ਬਸਤੇ 'ਚ, ਹਾਂ ਕਹਿ ਸਕਦੇ ਕਿ ਰਿੰਗ ਰੋਡ ਹੁਣ ਜਿਹੜਾ ਗੋਲ ਮੋਲ ਹੀ ਹੋ ਗਿਆ। ਸਹੀ ਗੱਲ। ਤਾਂ ਇਹ ਕੀ ਆ ਕਿ ਪਿੱਛੇ ਜੇ ਤੁਹਾਨੂੰ ਚੇਤੇ ਹੋਣਾ ਕਿ ਇੱਕ ਵਾਰੀ ਪ੍ਰਧਾਨ ਮੰਤਰੀ ਆਏ ਸਨ ਬਠਿੰਡੇ ਦੇ ਵਿੱਚ। ਹੁਣ ਪ੍ਰਧਾਨ ਮੰਤਰੀ ਠਹਿਰੇ, ਤੁਹਾਨੂੰ ਪਤਾ ਉੱਡਣ ਖਟੋਲਿਆਂ 'ਚ ਉੱਡਣ ਵਾਲੇ, ਉਹਨਾਂ ਨੂੰ ਕਿਤੇ ਲਾਲ ਬੱਤੀ ਤੇ 5 ਮਿੰਟ ਠਹਿਰਨਾ ਪਵੇ ਤੇ ਉਹਨਾਂ ਵਾਸਤੇ ਤੇ ਪਰਲੋ ਆ ਜਾਣ ਵਾਲੀ ਗੱਲ ਆ। ਇੱਥੇ ਬਠਿੰਡੇ ਦੇ ਵਿੱਚ ਉਹਨਾਂ ਨੂੰ 10-12 ਮਿੰਟ ਲੱਗੇ ਸਨ ਟ੍ਰੈਫਿਕ ਕਰਕੇ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਾਣਕਾਰੀ ਲਈ ਤਾਂ ਕਹਿੰਦੇ ਜੀ ਕਿ ਇੱਥੇ ਰਿੰਗ ਰੋਡ ਹੈ ਜਿਹੜਾ ਉਹ ਕਾਫੀ ਲੰਮੇ ਸਮੇਂ ਤੋਂ ਅੰਡਰ ਪ੍ਰੋਸੀਡਿੰਗ ਪ੍ਰਕਿਰਿਆ ਦੇ ਅਧੀਨ ਆ, ਪਰ ਗੱਲ ਨਹੀਂ ਬਣ ਰਹੀ। ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਜਿਹੜਾ ਹੁਣੇ ਵਿਚਾਰੋ, ਕੱਢੋ ਇਹਨੂੰ ਤੇ ਰਿੰਗ ਰੋਡ ਬਣਾਓ ਤਾਂ ਕਿ ਇੱਥੇ ਲੋਕਾਂ ਨੂੰ ਇਹੋ ਜਿਹੀ ਦਿੱਕਤ ਪਰੇਸ਼ਾਨੀ ਰੋਜ਼ਮਰਾ ਨਾ ਆਵੇ। ਤਾਂ ਉਹਨਾਂ ਨੇ ਠੀਕ ਸੋਚਿਆ, ਚਲੋ ਚੰਗੀ ਗੱਲ ਹੈ, ਅੱਛੀ ਗੱਲ ਆ। ਤਾਂ ਹੋਇਆ ਕਿ ਉਹ ਪ੍ਰੋਜੈਕਟ ਫੇਰ ਨਿਕਲਿਆ ਜਿਹੜਾ ਕਿ ਠੰਡੇ ਬਸਤੇ 'ਚ ਪਹਿਲਾਂ ਪਿਆ ਸੀਗਾ। ਗੱਲਬਾਤ ਚੱਲੀ। ਹੁਣ ਤੁਹਾਨੂੰ ਪਤਾ ਹੀ ਹੈ ਸਰਕਾਰ ਜਿਹੜੀ ਆ, ਸਰਕਾਰ ਐਸੀ ਸਰਕਾਰ ਆ ਕਿ ਉਹਦੇ 'ਚ ਤਾਂ ਪੱਤ ਝੜਾਈ ਪਈ ਆ, ਬਹਾਰ ਤੇ ਵਿਚਾਰੀ ਤੇ ਹੈ ਹੀ ਨਹੀਂ ਸਰਕਾਰ ਤੇ। ਤਾਂ ਉਹ ਕਹਿੰਦੇ ਕਿ ਦੇਖੋ ਜੀ ਅਸੀਂ ਆਪਦਾ ਹਿੱਸਾ ਨਹੀਂ ਜੇ ਪਾ ਸਕਦੇ। ਸੋ ਜਦੋਂ ਉਹਨਾਂ ਨੇ ਆਖਿਆ ਕਿ ਅਸੀਂ ਹਿੱਸਾ ਹੀ ਨਹੀਂ ਪਾ ਸਕਦੇ ਪੰਜਾਬ ਵਾਲਿਆਂ, ਇਹਨਾਂ ਨੇ ਆਖਿਆ ਕੋਈ ਗੱਲ ਨਹੀਂ, ਤੁਸੀਂ ਹਿੱਸਾ ਨਾ ਪਾਓ, ਕੋਈ ਗੱਲ ਨਹੀਂ, ਅਸੀਂ ਇਹਨੂੰ ਫਿਰ ਠੰਡੇ ਬਸਤੇ 'ਚ ਪਾ ਦਿੰਦੇ ਹਾਂ। ਸੋ ਰਿੰਗ ਰੋਡ ਬਠਿੰਡੇ ਦਾ ਜਿਹੜਾ ਪ੍ਰੋਜੈਕਟ ਸੀਗਾ ਵਾਹਵਾ ਉਡੀਕਿਆ ਜਾ ਰਿਹਾ ਸੀਗਾ, ਤਾਂ ਇਹਦੇ 'ਚ ਆਰਥਿਕ ਮੰਦੀ ਹੈ ਜਿਹੜੀ ਉਹ ਅਸਰ ਦਿਖਾ ਗਈ ਹੈ। ਸੋ ਰਿੰਗ ਰੋਡ ਦਾ ਪ੍ਰੋਜੈਕਟ ਹੈ ਜਿਹੜਾ ਉਹ ਪੈ ਗਿਆ ਠੰਡੇ ਬਸਤੇ 'ਚ। ਸੋ ਇਹ ਆ ਸਾਡੀ ਸਰਕਾਰ ਦਾ ਹਾਲ ਕਿ ਇਸ ਤਰ੍ਹਾਂ ਜੇ ਕੋਈ ਚੀਜ਼ਾਂ ਮਿਲਦੀਆਂ ਵੀ ਆ ਜਿਹਦੇ 'ਚ ਹਿੱਸੇਦਾਰੀਆਂ ਇਹਨਾਂ ਨੇ ਪਾਉਣੀਆਂ ਹੁੰਦੀਆਂ, ਉਹਦੇ ਤੋਂ ਵੀ ਹੱਥ ਖੜੇ ਆ। ਪੈਨਸ਼ਨਰਾਂ ਨੂੰ ਵੇਲੇ ਸਿਰ ਪੈਨਸ਼ਨ ਨਹੀਂ ਮਿਲਦੀ। ਆਟਾ ਦੇ ਦਾਲ ਵਾਲੇ ਜਿਹੜੇ ਉਹ ਝੋਲੇ ਫੜ ਕੇ ਵਿਚਾਰੇ ਉਡੀਕਦੇ ਰਹਿੰਦੇ ਕਿ ਕਦੋਂ ਆਟਾ ਦਾਲ ਪਊਗੀ। ਜਿਹੜੇ ਮੁਲਾਜ਼ਮ ਆ ਵਿਚਾਰੇ ਉਹ 6ਵੇਂ ਪੇ ਕਮਿਸ਼ਨ ਨੂੰ ਉਡੀਕਦੇ ਪਏ ਆ। ਸਟੂਡੈਂਟ ਜਿਹੜੇ ਵਿਚਾਰੇ ਆ ਉਹ ਸਰਦੀਆਂ ਲੰਘ ਜਾਂਦੀਆਂ, ਉਹ ਵਰਦੀਆਂ ਨੂੰ ਉਡੀਕਦੇ ਰਹਿੰਦੇ ਆ। ਗਲੀਆਂ ਜਿਹੜੀਆਂ ਗੋੜੇ ਗੋੜੇ ਉਹਨਾਂ ਦੇ ਵਿੱਚ ਗਾਰਾ, ਉਹ ਉਡੀਕਦੀਆਂ ਪਈਆਂ ਕਿ ਕਦੋਂ ਸਾਡੀ ਸੁਣੀ ਜਾਊਗੀ। ਸ਼ਹਿਰਾਂ ਦੇ ਸੀਵਰੇਜ ਬਲੌਕ ਆ, ਇਹਨਾਂ ਦਾ ਜਿਹੜਾ ਖਜ਼ਾਨਾ ਮਾਫੀ ਚਾਹੁੰਦੇ ਹਾਂ, ਤਕਨੀਕੀ ਪ੍ਰੋਬਲਮ ਕਰਕੇ ਲਾਈਨ ਕੱਟੀ ਗਈ ਸੀ ਜੀ। ਮਿੰਟੂ ਜੀ ਆਪਾਂ ਬਠਿੰਡੇ ਰਿੰਗ ਰੋਡ ਦੀ ਗੱਲ ਕਰਦੇ ਸੀਗੇ। ਹਾਂਜੀ ਹਾਂਜੀ, ਆਪਾਂ ਰਿੰਗ ਰੋਡ 'ਚੋਂ ਬਸ ਨਿਕਲ ਚੱਲਦੇ ਹਾਂ। ਉਹ ਗੱਲ ਮੈਂ ਇਹੀ ਕਰਦਾ ਸੀਗਾ ਕਿ ਗਲੀਆਂ ਜਿਹੜੀਆਂ ਉਹਨਾਂ 'ਚ ਗਾਰਾ, ਸੀਵਰੇਜ ਸ਼ਹਿਰਾਂ ਦਾ ਬਲੌਕ ਆ। ਇਹ ਕਹਿੰਦੇ ਕਿ ਸਾਡੇ ਖਜ਼ਾਨੇ ਖਾਲੀ ਤੇ ਭਾਈ ਭਾਰਾ ਸਾਰਾ ਲਾਓ ਕਿ ਆਪਦਾ ਜਿੱਦਾਂ ਮਰਜ਼ੀ ਸਾਰੋ। ਸੋ ਇਸ ਤਰ੍ਹਾਂ ਇਹ ਇੱਕ ਵਧੀਆ ਪ੍ਰੋਜੈਕਟ ਸੀਗਾ ਜਿਹੜਾ ਬਠਿੰਡੇ ਜਾਂ ਉਸ ਦੇ ਆਲੇ ਦੁਆਲੇ ਇਲਾਕੇ ਵਾਸਤੇ ਵਧੀਆ ਸੀਗਾ, ਉਹ ਠੰਡੇ ਵਾਸਤੇ 'ਚ ਚਲੇ ਗਿਆ ਜੀ। ਅਗਲੀ ਜਾਂਦੇ ਜਾਂਦੇ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ ਕਈ ਵਾਰ ਟਲਣ ਤੋਂ ਬਾਅਦ ਜਿਹੜੀ ਆ ਹੋਈ ਹੁਣ ਟੈਟ ਦੀ ਪ੍ਰੀਖਿਆ। ਦੇਖੋ 4 ਮਰਤਬਾ ਟਾਲੀ ਗਈ ਪਹਿਲਾਂ ਪ੍ਰੀਖਿਆ, ਫਿਰ ਉਸ ਤੋਂ ਬਾਅਦ ਇਹ ਪ੍ਰੀਖਿਆ ਜਿਹੜੀ ਉਹ ਨੇਪਰੇ ਚਾੜੀ ਗਈ ਆ। ਚਲੋ ਇਹਨਾਂ ਨੇ ਕੀਤੇ ਪ੍ਰਬੰਧ ਠੀਕ ਠਾਕ ਆ। ਪਹਿਲਾਂ ਤੇ ਇਸ ਤਰ੍ਹਾਂ ਵੀ ਹੋਇਆ ਕਿ ਕੁਛ ਇਹਨਾਂ ਦੇ ਆਪਣੇ ਨੈਟਵਰਕ ਸੀਗੇ ਜਿਹੜੇ ਉਹ ਹੀ ਦਾਲ ਆ ਗਏ ਵਿੱਚੋਂ। ਉਦੋਂ ਇਹ ਪ੍ਰੀਖਿਆ ਜਿਹੜੀ ਰੱਦ ਕਰਨੀ ਪਈ। ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਸਟੇਸ਼ਨ ਅਲਾਟ ਕੀਤੇ ਸਨ ਜਿਹੜੇ ਇਹਨਾਂ ਦੇ ਐਗਜ਼ਾਮੀਨੇਸ਼ਨ ਵਾਸਤੇ ਸੀਗੇ, ਉਹ ਇੱਧਰ ਉੱਧਰ ਹੋ ਗਏ। ਮਤਲਬ ਕਿ ਕਿਸੇ ਨੂੰ ਕਿਤੇ ਮਿਲ ਗਿਆ, ਕਿਸੇ ਨੂੰ ਕਿਤੇ ਮਿਲ ਗਿਆ। ਜਿੱਦਾਂ ਕੋਈ ਫਾਜ਼ਿਲਕਾ ਤਾਂ ਫਾਜ਼ਿਲਕਾ ਵਾਲੇ ਨੂੰ ਪਠਾਨਕੋਟ, ਪਠਾਨਕੋਟ ਵਾਲੇ ਨੂੰ ਇੱਧਰ ਸੁੱਟਤਾ। ਸੋ ਇਸ ਤਰ੍ਹਾਂ ਕਰਕੇ ਉਹ ਇੱਕ ਬਹੁਤ ਵੱਡਾ ਵਿਰੋਧ ਬਣਿਆ। ਫਿਰ ਉਸ ਕਰਕੇ ਇਹਨਾਂ ਨੇ ਦਬਾਅ ਦੇ ਵਿੱਚ ਉਦੋਂ ਪ੍ਰੀਖਿਆ ਟਾਲੀ ਸੀ, ਮੁਲਤਵੀ ਕੀਤੀ ਸੀਗੀ। ਤਾਂ ਹੁਣ ਜਿਹੜੀ ਪ੍ਰੀਖਿਆ ਹੋਈ ਆ ਠੀਕ ਹੋਈ ਆ, ਪਰ ਇਹਦੇ ਵਿੱਚ ਵੀ ਮੈਨੂੰ ਲੱਗਦਾ ਕਿ 1-2 ਮੁੰਨਾਬਾਈ ਫੜੇ ਗਏ ਆ। ਹੁਣ ਬੀਬੀਆਂ ਨੂੰ ਕੀ ਕਹੀਏ, ਉਹ ਵੀ ਫੜੀ ਗਈ ਹੈ, ਇੱਕ ਬੀਬੀ ਵੀ ਫੜੀ ਗਈ ਆ। ਤਾਂ ਉਹ ਵੀ ਕਿਸੇ ਦੀ ਥਾਂ ਤੇ ਪੇਪਰ ਦੇ ਰਹੀ ਸੀ ਜਿੱਦਾਂ ਮੁੰਨਾਬਾਈ ਪੇਪਰ ਦੇ ਰਹੇ ਸੀਗੇ। ਤਾਂ ਦੂਜੀ ਚੀਜ਼ ਇੱਕ ਹੋਰ ਵੀ ਵਾਪਰੀ ਆ, ਉਹ ਇਹ ਆ ਕਿ ਕੁਛ ਇਤਰਾਜ਼ ਵੀ ਆਏ ਆ। ਜਿੱਦਾਂ ਮੰਨ ਲਓ ਪ੍ਰਸ਼ਨ ਪੱਤਰ ਦੇ ਵਿੱਚ ਪ੍ਰਸ਼ਨ ਹੁੰਦੇ ਆ, ਤਾਂ
ਤਾਂ ਉਹਦੇ ਵਿੱਚ ਜਿਹੜਾ ਕਹਿੰਦੇ ਆ ਕਿ ਗਣਿਤ ਦਾ 105ਵਾਂ ਸਵਾਲ ਸੀਗਾ, ਉਹਦੇ ਜਵਾਬ ਦੇ ਵਿੱਚ 4 ਆਪਸ਼ਨ ਸੀਗੇ ਪੰਜਾਬੀ ਤੇ ਅੰਗਰੇਜ਼ੀ 'ਚ, ਪਰ ਇਹ ਅੱਡ ਸੀਗੇ। ਮਤਲਬ ਪੰਜਾਬੀ ਵਾਲੇ ਆਪਸ਼ਨ ਅੱਡ ਸੀਗੇ, ਅੰਗਰੇਜ਼ੀ ਵਾਲੇ ਅੱਡ ਸੀਗੇ। ਤਾਂ ਹੁਣ ਇਹ 'ਤੇ ਸਵਾਲ ਉੱਠੇਗਾ, ਚਲੋ ਗੱਲ ਤੇ ਕੋਈ ਵੱਡੀ ਨਹੀਂ ਹੈਗੀ, ਕਿ ਤੁਸੀਂ ਅਧਿਆਪਕ ਲੱਗਣ ਵਾਲੇ ਮੁੰਡੇ ਕੁੜੀਆਂ ਦਾ ਤੇ ਇਸ ਤਰ੍ਹਾਂ ਦਾ ਟੈਸਟ ਲੈਂਦੇ ਹੋ ਕਿ ਯੋਗਤਾ ਟੈਸਟ ਕਹਿੰਦੇ ਹੋ, ਤੇ ਜਿਹੜੇ ਤੁਹਾਡੇ ਹਾਫ ਪੇਪਰ ਛਾਪਦੇ ਉਹਨਾਂ ਦੀ ਕੀ ਯੋਗਤਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਇੱਕ ਸਵਾਲ ਦੇ 2 ਵੱਖ-ਵੱਖ ਬੋਲੀਆਂ 'ਚ, ਵੱਖ-ਵੱਖ ਭਾਸ਼ਾਵਾਂ 'ਚ ਆਪਸ਼ਨ ਕਿਸ ਤਰ੍ਹਾਂ ਬਦਲ ਸਕਦੇ ਆ, ਕਿਸ ਤਰ੍ਹਾਂ ਬਦਲ ਸਕਦੇ ਆ। ਸੋ ਇਹ ਇਹਨਾਂ ਦੀ ਯੋਗਤਾ, ਤੇ ਇਹ ਯੋਗਤਾ ਜਿਹੜੀ ਹੁਣ ਉਹ ਕਿੰਨੀ ਕੁ ਰੱਖਦੇ ਆ ਜਿਨ੍ਹਾਂ ਨੇ ਇਹ ਹੱਲ ਕੀਤੇ ਆਪਸ਼ਨ, ਬਾਅਦ 'ਚ ਪਤਾ ਲੱਗੇਗਾ। ਪਰ ਇੱਕ ਵਾਰੀ ਇਹ ਪ੍ਰੀਖਿਆ ਜਿਹੜੀ ਉਹ ਨੇਪਰੇ ਚੜ੍ਹ ਜਾਵੇ। ਜੀ ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਏ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਬਣੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOB